ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਤਰਦਦ ਕੀਤਾ, ਬੜੀ ਵਾਰ ਕਿਹਾ ਕਿ ਸਾਨੂੰ ਫਿਲਮ ਦਿਖਾਈ ਜਾਵੇ, ਅਸੀਂ ਇਹਦੇ ਵਿੱਚ ਇਤਰਾਜ਼ਯੋਗ ਜਿਹੜੇ ਦ੍ਰਿਸ਼ ਨੇ ਉਹ ਦੱਸ ਸਕੀਏ, ਪਰ ਕਿਸੇ ਨੇ ਨਹੀਂ ਸੁਣੀ ਕਿਉਂਕਿ ਬੀਜੇਪੀ ਜਿਹੜੀ ਆ ਉਹਨੇ ਇਹ ਮਿਥਿਆ ਹੋਇਆ ਕਿ ਸਿੱਖਾਂ ਦੀ ਕੋਈ ਗੱਲ ਨਹੀਂ ਮੰਨਣੀ ਕਰਨੀ। ਇਹ ਫਿਲਮ ਦਾ ਨਾਮ ਐਮਰਜੈਂਸੀ ਜਦੋਂ ਰੱਖਿਆ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਫਿਲਮ ਕੱਲੀ ਐਮਰਜੈਂਸੀ ਦੇ ਨਾਲ ਸੰਬੰਧਿਤ ਘਟਨਾਕ੍ਰਮ ਨੂੰ ਦਰਸਾਉਂਦੀ ਹੈ। ਜੇ ਇਹ ਫਿਲਮ ਕੱਲੀ ਐਮਰਜੈਂਸੀ ਜਿਹੜੀ ਇੰਦਰਾ ਗਾਂਧੀ ਨੇ ਲਾਈ ਸੀ ਉਹਦੇ ਸੰਬੰਧ ਵਿੱਚ ਹੁੰਦੀ ਤਾਂ ਸਭ ਤੋਂ ਵੱਧ ਇਸ ਫਿਲਮ ਦਾ 80% ਹਿੱਸਾ ਜਿਹੜਾ ਉਹ ਪੰਜਾਬ ਨਾਲ ਜਾਂ ਪੰਥ ਨਾਲ ਸੰਬੰਧਿਤ ਹੋਣਾ ਸੀ। ਜੇਕਰ ਕੋਈ ਵਾਕਿਆ ਹੀ ਐਮਰਜੈਂਸੀ ਦੇ ਵਿਸ਼ੇ ਉੱਤੇ ਫਿਲਮ ਬਣੇ ਤਾਂ 80% ਤਾਂ ਇਹੀ ਦਿਖੇਗਾ ਕਿ ਨਾਇਕ ਪੰਜਾਬ ਸੀ, ਪੰਥ ਸੀ, ਖਲਨਾਇਕ ਇੰਦਰਾ ਗਾਂਧੀ ਸੀ। ਸਿੱਖਾਂ ਨੇ ਸਾਰੇ ਭਾਰਤ ਦਾ ਜ਼ਹਿਰ ਜਿਹੜਾ ਉਹ ਪੀ ਲਿਆ ਤੇ ਇੰਦਰਾ ਦੇ ਜ਼ੁਲਮ ਦੇ ਖਿਲਾਫ ਲੜੇ। ਨਤੀਜੇ ਵਜੋਂ ਜਦੋਂ ਉਹਦੇ ਕੋਲੇ ਦੁਬਾਰਾ ਸੱਤਾ ਆ ਗਈ ਤੇ ਉਹਨੇ ਫਿਰ ਪੰਜਾਬ ਨਾਲ ਤੇ ਪੰਥ ਨਾਲ ਜੋ ਕੁਝ ਕੀਤਾ ਉਹਦੇ ਨਾਲ ਸਾਡੀ ਕੌਮ ਦਾ ਇਤਿਹਾਸ ਹੀ ਬਦਲ ਗਿਆ। ਉਹਦੇ ਵਿੱਚੋਂ ਹੀ ਖਾਲਿਸਤਾਨ ਦੀ ਲਹਿਰ ਨਿਕਲੀ, ਉਹਦੇ ਵਿੱਚੋਂ ਹੀ ਮਨੁੱਖੀ ਹੱਕਾਂ ਦੇ ਘਾਣ ਦਾ ਉਹ ਇੱਕ ਜਿਵੇਂ ਦਰਿਆ ਵਗਿਆ ਇੱਥੇ ਲਾਸ਼ਾਂ, ਉਹ ਸਾਰਾ ਕੁਝ ਵਾਪਰਿਆ। ਉਹ ਜਿਹੜਾ ਐਮਰਜੈਂਸੀ ਨਾਂ ਲੈ ਕੇ ਇਸ ਕੰਗਣਾ ਰਣੌਤ ਨੇ ਪਖੰਡ ਸ਼ੁਰੂ ਕੀਤਾ ਉਹ ਬਿਲਕੁਲ ਹੀ ਹੋਰ। ਉਹਦੇ ਵਿੱਚ ਸਾਰਾ ਕੁਝ ਹਿੰਦੂ ਤਵੀ ਨਜ਼ਰੀਏ ਤੋਂ ਦਿਖਾਉਣ ਜਾਂ ਦਰਸਾਉਣ ਦੀ ਨੀਤ ਨਾਲ ਜਿਹੜੇ ਸਾਡੀ ਕੌਮ ਦੇ ਹੀਰੋ ਨੇ, ਜਿਨ੍ਹਾਂ ਨੇ ਇਸ ਸਾਰੇ ਪ੍ਰਸੰਗ ਵਿੱਚ ਸਾਰਥਕ ਭੂਮਿਕਾ ਨਿਭਾਈ ਹੈ, ਉਹਨਾਂ ਨੂੰ ਨਾਵਾਚਕ ਨਜ਼ਰੀਏ ਤੋਂ ਦਿਖਾਇਆ। ਜਿਹੜਾ 1984 ਵਾਲਾ ਐਪੀਸੋਡ ਆ ਉਹਨੂੰ ਆਪਦੇ ਨਜ਼ਰੀਏ ਤੋਂ ਜਦੋਂ ਦਿਖਾਉਣਗੇ, ਜਦੋਂ ਇਹ ਨਹੀਂ ਮੰਨਣਗੇ ਕਿ ਇਹ ਤਾਂ ਐਮਰਜੈਂਸੀ ਦੀ ਰਿਐਕਸ਼ਨ ਸੀ, ਇਹ ਤਾਂ ਇੰਦਰਾ ਦਾ, ਦਿੱਲੀ ਦਾ, ਡੀਪ ਸਟੇਟ ਦਾ, ਏਜੰਸੀਆਂ ਦਾ ਪੰਜਾਬ ਨੂੰ ਸਬਕ ਸਿਖਾਉਣ ਦਾ ਏਜੰਡਾ ਸੀ, ਫੇਰ ਤਾਂ ਬਿਲਕੁਲ ਹੀ ਕਹਾਣੀ ਬਦਲ ਜਾਏਗੀ। ਇੰਦਰਾ ਵਰਗੀ ਦਿੱਖ ਬਣਾ ਕੇ, ਇੰਦਰਾ ਨੂੰ ਨਾਇਕ ਦਰਸਾ ਕੇ ਕੰਗਣਾ ਰਣੌਤ ਨੇ ਇਹ ਸੋਚਿਆ ਕਿ ਸਾਰੇ ਭਾਰਤ ਵਿੱਚ ਨਾਲੇ ਤਾਂ ਮੈਂ ਸਿੱਖਾਂ ਦਾ ਕੱਢੂ ਜਲੂਸ, ਨਾਲੇ ਰੱਜ ਕੇ ਨੋਟ ਕਮਾਊ। ਕੰਗਣਾ ਰਣੌਤ ਜਦੋਂ ਪੰਜਾਬ ਨੂੰ, ਜਦੋਂ ਪੰਥ ਨੂੰ ਟਾਰਗੇਟ ਕਰਦੀ ਆ ਤਾਂ ਉਹ ਇਸ ਮੁਲਕ ਦੀ ਹਿੰਦੂ ਬਹੁ ਗਿਣਤੀ ਨੂੰ ਬਹੁਤ ਚੰਗੀ ਲੱਗਦੀ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵਸਦੇ ਕੁਝ ਹਿੰਦੂ ਫਿਰਕਾ ਪ੍ਰਸਤ ਜਿਹੜੇ ਨੇ, ਜਿਹੜੇ ਸਿਕਿਉਰਿਟੀਆਂ ਲੈਣ ਲਈ ਆਪਦੇ ਤੇ ਹਮਲੇ ਧਮਕੀ ਪੱਤਰ ਵੀ ਕਰਵਾਉਂਦੇ ਆ, ਉਹਨਾਂ ਨੇ ਵੀ ਕੰਗਣਾ ਰਣੌਤ ਦੀ ਡੁਗਡੁਗੀ ਜਿਹੜੀ ਆ ਉਹ ਫੜਕਾਉਣੀ ਹੁੰਦੀ। ਹਾਲਾਤ ਨੇ ਸਾਨੂੰ ਇਹ ਦੱਸ ਦਿੱਤਾ ਕਿ ਜੇ ਕੌਮ ਦਾ ਭਵਿੱਖ ਬਚਾਉਣਾ ਹੈ ਤਾਂ ਖਾਲਿਸਤਾਨ ਜ਼ਰੂਰੀ ਹੈ, ਪਰ ਖਾਲਿਸਤਾਨ ਤੋਂ ਦੂਰ ਕਰਨ ਲਈ, ਸਾਡਾ ਰਾਹ ਔਖਾ ਕਰਨ ਲਈ ਸਟੇਟ ਕੋਲੇ ਹਜ਼ਾਰਾਂ ਸਾਧਨ। ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਉੱਤੇ ਪਾਬੰਦੀ ਲਾਉਣ ਦੀ ਮੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਕੀਤੀ ਤੇ ਅੱਜ ਜਦੋਂ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਇਹ ਫਿਲਮ ਦਾ ਪਹਿਲਾ ਸ਼ੋਅ ਲੱਗਣਾ ਸੀ ਤਾਂ ਬੜੀ ਵੱਡੀ ਗਿਣਤੀ ਵਿੱਚ ਹਰ ਸਿਨੇਮੇ ਦੇ ਵਿੱਚ ਸਿੱਖ ਨੌਜਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਸੱਜਣ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਪਹੁੰਚ ਕੇ ਵਿਰੋਧ ਕੀਤਾ ਤੇ ਨਤੀਜਾ ਇਹ ਨਿਕਲਿਆ ਕਿ ਅੱਜ ਪੰਜਾਬ ਦੇ ਵਿੱਚ ਇਹ ਫਿਲਮ ਜਿਹੜੀ ਆ ਉਹ ਨਹੀਂ ਲੱਗ ਸਕੀ। ਇਹਦੇ ਬਾਰੇ ਮੈਡਮ ਜਿਹੜੀ ਕੰਗਣਾ ਰਣੌਤ ਉਹਨੇ ਫਿਰ ਆਪਦੀ ਭੜਾਸ ਕੱਢਣੀ ਸੀਗੀ, ਉਹ ਕੱਢੀ ਆ। ਉਹਨੇ ਕਿਹਾ ਵੀ ਕਲਾ ਤੇ ਕਲਾਕਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਪੰਜਾਬ ਵਿੱਚ ਫਿਲਮ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ। ਉੱਪਰੋਂ ਕਹਿੰਦੀ ਮੈਂ ਸਿੱਖ ਧਰਮ ਦਾ ਸਨਮਾਨ ਕਰਦੀ ਹਾਂ, ਮੇਰੇ ਅਕਸ ਨੂੰ ਖਰਾਬ ਕਰਨ ਦੀ ਕੀਤੀ ਜਾ ਰਹੀ ਆ ਕੋਸ਼ਿਸ਼, ਮੇਰੇ ਖਿਲਾਫ ਫੈਲਾਇਆ ਜਾ ਰਿਹਾ ਝੂਠ। ਸੱਚਾਈ ਇਹ ਆ ਕਿ ਬੀਬੀ ਕੰਗਣਾ ਰਣੌਤ ਇੱਕ ਹਿੰਦੂ ਕੱਟੜ ਫਿਰਕਾ ਪ੍ਰਸਤ ਔਰਤ ਦੇ ਰੂਪ ਦੇ ਵਿੱਚ ਸਿੱਖ ਮਨਾਂ ਦੇ ਵਿੱਚ ਵਸ ਚੁੱਕੀ। ਕਿਸਾਨ ਸੰਘਰਸ਼ ਦੇ ਮੌਕੇ ਜਿੰਨੀ ਜ਼ਿਆਦਾ ਇਸ ਬੀਬੀ ਕੰਗਣਾ ਰਣੌਤ ਨੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ, ਕਦੇ ਇਹ ਸਾਡੀਆਂ ਬੀਬੀਆਂ ਦੇ ਬਾਰੇ ਮਾੜੇ ਸ਼ਬਦ ਬੋਲਦੀ ਰਹੀ, ਕਦੇ ਸੰਘਰਸ਼ ਲੜ ਰਹੇ ਲੋਕਾਂ ਦੇ ਖਿਲਾਫ, ਕਦੇ ਸੰਘਰਸ਼ ਦੇ ਖਿਲਾਫ ਹਰ ਹਰਬਾ ਵਰਤਿਆ ਤੇ ਇਹਦਾ ਰੌਲਾ ਰੱਪਾ ਇੰਨਾ ਜ਼ਿਆਦਾ ਵਧਿਆ ਹੋਇਆ ਸੀ ਕਿ ਇੱਕ ਵਾਰ ਰੋਪੜ ਕੋਲ ਇਹਨੂੰ ਘੇਰ ਕੇ ਲੋਕਾਂ ਨੇ
ਇਹਨੂੰ ਬਹੁਤ ਚੰਗੀ ਤਰ੍ਹਾਂ ਅਕਲ ਵੀ ਦਿੱਤੀ, ਪਰ ਇਹਦਾ ਦਿਮਾਗ ਜਿਹੜਾ ਹੈ ਉਹ ਹਮੇਸ਼ਾ ਹੀ ਪੰਜਾਬ ਅਤੇ ਪੰਥ ਨਾਲ ਖਹਿਣ ਵਾਲੀ ਬਿਰਤੀ ਵਿੱਚ ਰਹਿੰਦਾ ਹੈ। ਤੇ ਇਸੇ ਗੱਲ ਤੋਂ ਖਿੱਚ ਕੇ ਪਿੱਛੇ ਜੇ ਚੰਡੀਗੜ੍ਹ ਇੱਕ ਕੁਲਵਿੰਦਰ ਕੌਰ ਨਾਂ ਦੀ CISF ਦੀ ਮੁਲਾਜ਼ਮ ਬੀਬੀ ਨੇ ਇਹਦੇ ਥੱਪੜ ਵੀ ਮਾਰਿਆ ਸੀ। ਇਹਦਾ ਕੋਈ ਨਾ ਕੋਈ ਪੰਗਾ ਜਿਹੜਾ ਉਹ ਪਿਆ ਹੀ ਰਹਿੰਦਾ। ਸਿੱਖ ਮਨਾਂ ਦੇ ਵਿੱਚ ਇਹਦੇ ਖਿਲਾਫ ਪੱਕੀ ਕੜੱਤਣ ਜਾਂ ਪੱਕੀ ਨਫ਼ਰਤ ਵਸੀ ਹੋਈ ਆ। ਉਹ ਇਹਦੀ ਆਪਦੀ ਕਮਾਈ ਆ, ਆਪਦੀ ਇਹਦੀ ਮਿਹਨਤ ਆ, ਤੇ ਹੁਣ ਇਹ ਕਹਿੰਦੀ ਆ ਕਿ ਮੈਂ ਤਾਂ ਜੀ ਸਿੱਖਾਂ ਦਾ, ਪੰਜਾਬ ਦਾ ਸਨਮਾਨ ਬੜਾ ਕਰਦੀ ਆ, ਮੇਰੇ ਖਿਲਾਫ ਝੂਠ ਫੈਲਾਇਆ ਜਾ ਰਿਹਾ। ਸੱਚਾਈ ਇਹ ਆ ਕਿ ਇਸ ਬੀਬੀ ਨੇ ਜੋ ਕੁਝ ਅੱਗਿਓਂ ਪਿੱਛੋਂ ਕੀਤਾ ਉਹ ਤਾਂ ਖਾਧੀ ਕੜੀ। ਆ ਜਿਹੜੀ ਫਿਲਮ ਆ ਐਮਰਜੈਂਸੀ, ਇਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਤਰੱਦਦ ਕੀਤਾ, ਬੜੀ ਵਾਰ ਕਿਹਾ ਕਿ ਸਾਨੂੰ ਫਿਲਮ ਦਿਖਾਈ ਜਾਵੇ, ਅਸੀਂ ਇਹਦੇ ਵਿੱਚ ਇਤਰਾਜ਼ਯੋਗ ਜਿਹੜੇ ਦ੍ਰਿਸ਼ ਨੇ ਉਹ ਦੱਸ ਸਕੀਏ, ਪਰ ਕਿਸੇ ਨੇ ਨਹੀਂ ਸੁਣੀ, ਕਿਉਂਕਿ BJP ਜਿਹੜੀ ਆ ਉਹਨੇ ਇਹ ਮਿਥਿਆ ਹੋਇਆ ਕਿ ਸਿੱਖਾਂ ਦੀ ਕੋਈ ਗੱਲ ਨਹੀਂ ਮੰਨਣੀ ਕਰਨੀ। ਉਹ ਜਿਹੜੀ ਇਹ ਫਿਲਮ ਸਿੱਖ ਜਜ਼ਬਾਤਾਂ ਨੂੰ ਬਿਲਕੁਲ ਇਗਨੋਰ ਕਰਕੇ ਸਰਟੀਫਿਕੇਟ ਦੇ ਕੇ ਸੰਗਤ ਦੇ ਵਿੱਚ, ਲੋਕਾਂ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ, ਉਹਦਾ ਵਿਰੋਧ ਹੋਣਾ ਹੀ ਹੋਣਾ ਸੀ। ਇਹ ਫਿਲਮ ਦਾ ਨਾਮ ਐਮਰਜੈਂਸੀ ਜਦੋਂ ਰੱਖਿਆ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਫਿਲਮ ਕੱਲੀ ਐਮਰਜੈਂਸੀ ਦੇ ਨਾਲ ਸੰਬੰਧਿਤ ਘਟਨਾਕ੍ਰਮ ਨੂੰ ਦਰਸਾਉਂਦੀ ਹੋ। ਜੇ ਇਹ ਫਿਲਮ ਕੱਲੀ ਐਮਰਜੈਂਸੀ ਜਿਹੜੀ ਇੰਦਰਾ ਗਾਂਧੀ ਨੇ ਲਾਈ ਸੀ ਉਹਦੇ ਸੰਬੰਧ ਵਿੱਚ ਹੁੰਦੀ ਤਾਂ ਸਭ ਤੋਂ ਵੱਧ ਇਸ ਫਿਲਮ ਦਾ 80% ਹਿੱਸਾ ਜਿਹੜਾ ਉਹ ਪੰਜਾਬ ਨਾਲ ਜਾਂ ਪੰਥ ਨਾਲ ਸੰਬੰਧਿਤ ਹੋਣਾ ਸੀ, ਕਿਉਂਕਿ ਐਮਰਜੈਂਸੀ ਜਦੋਂ ਲੱਗੀ ਸਾਰਾ ਭਾਰਤ ਜਿਹੜਾ ਸੀ ਉਹ ਬਿਲਕੁਲ ਲਿਫ ਗਿਆ। ਤੇ ਮੀਡੀਆ ਦੇ ਬਾਰੇ ਤਾਂ ਉਸ ਮੌਕੇ ਇਹ ਗੱਲ ਬੜੀ ਮਸ਼ਹੂਰ ਹੋਈ ਸੀ ਕਿ ਐਮਰਜੈਂਸੀ ਦੇ ਦਿਨਾਂ ਦੇ ਵਿੱਚ ਇੰਡੀਅਨ ਸਟੇਟ ਨੇ ਮੀਡੀਆ ਨੂੰ ਝੁਕਣ ਲਈ ਕਿਹਾ ਸੀ, ਪਰ ਝੁਕਣ ਦੀ ਬਜਾਏ ਇਹ ਨੰਗੇ ਹੋ ਕੇ ਲੰਮੇ ਪੈ ਗਏ। ਮਤਲਬ ਬਹੁਤ ਹਾਰਡ ਸਟੇਟਮੈਂਟ ਜਿਹੜੀ ਸੀ ਉਹ ਮੀਡੀਆ ਦੇ ਬਾਰੇ ਆਈ ਸੀ ਕਿ ਮੀਡੀਆ ਇਸ ਤਰੀਕੇ ਨਾਲ, ਇੱਕ ਦੋ ਮੀਡੀਆ ਅਦਾਰਿਆਂ ਤੋਂ ਬਿਨਾਂ ਬਾਕੀ ਸਾਰਿਆਂ ਨੇ ਇੰਦਰਾ ਗਾਂਧੀ ਦੀ ਜੈ ਜੈਕਾਰ ਕਰਨੀ ਸ਼ੁਰੂ ਕਰਤੀ ਸੀ। ਜਦੋਂ ਸਾਰੇ ਭਾਰਤ ਦੀਆਂ ਸਾਰੀਆਂ ਸਿਆਸੀ ਧਿਰਾਂ, ਮੀਡੀਆ ਤੇ ਹੋਰ ਨੱਲੜ ਪੱਲੜ ਇੰਦਰਾ ਦੇ, ਸੰਜੇ ਗਾਂਧੀ ਦੇ ਮੂਹਰੇ ਪੈਰਾਂ 'ਚ ਲਿਟਦਾ ਫਿਰਦਾ ਸੀ, ਉਸ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਹ ਵੰਗਾਰ ਨਿਕਲੀ ਜਿਹੜੀ ਹਮੇਸ਼ਾ ਜ਼ੁਲਮ ਦੇ, ਤਸ਼ੱਦਦ ਦੇ, ਮਨੁੱਖੀ ਹੱਕਾਂ ਦੇ ਘਾਣ ਦੇ ਖਿਲਾਫ ਇੱਥੋਂ ਗੁਰੂ ਘਰ ਚੋਂ ਨਿਕਲਦੀ ਰਹਿੰਦੀ, ਜਿਹੜੀ ਉਸ ਮੌਕੇ ਵੀ ਜਦੋਂ 9ਵੇਂ ਪਾਤਸ਼ਾਹ ਨੇ ਇਹ ਗੱਲ ਸੁਣੀ ਕਿ ਮੁਗਲ ਦਰਬਾਰ ਧੱਕਾ ਕਰ ਰਿਹਾ, ਉਸ ਮੌਕੇ ਵੀ ਜ਼ੁਲਮ ਦੇ ਖਿਲਾਫ ਗੁਰੂ ਘਰ ਨੇ ਆਪਦਾ ਫਰਜ਼ ਨਿਭਾਇਆ ਸੀ। ਤੋਂ ਇਹ ਜਦੋਂ ਐਮਰਜੈਂਸੀ ਲੱਗੀ ਉਸ ਮੌਕੇ ਵੀ ਖਾਲਸਾ ਪੰਥ ਨੇ ਆਪਦਾ ਫਰਜ਼ ਨਿਭਾਇਆ। ਆ ਜਿੰਨੇ ਭਾਰਤ ਦੇ ਲੀਡਰ ਨੇ ਇਹ ਸਾਰੇ ਦਰਬਾਰ ਸਾਹਿਬ ਆ ਕੇ ਲੁਕੇ ਰਹੇ ਨੇ। ਮੋਦੀ ਸਮੇਤ, ਸੁਬਰਾਮਨੀਅਮ ਸਵਾਮੀ ਸਮੇਤ ਬਹੁਤਿਆਂ ਦੀਆਂ ਫੋਟੋਆਂ ਜਿਹੜੀਆਂ ਨੇ ਇਸ ਮੌਕੇ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਕਿ ਐਮਰਜੈਂਸੀ ਵਾਲੇ ਦਿਨਾਂ 'ਚ ਅਸੀਂ ਸਿੱਖ ਭੇਸ ਵਿੱਚ ਦਰਬਾਰ ਸਾਹਿਬ ਰਹਿੰਦੇ ਰਹੇ ਹਾਂ ਤੇ ਅਸੀਂ ਉਸ ਮੌਕੇ ਸਿੱਖਾਂ ਦਾ, ਪੰਜਾਬ ਦਾ ਜਿਹੜਾ ਦੇਣ ਨਹੀਂ ਦੇ ਸਕਦੇ। ਸਾਰੇ ਭਾਰਤ ਦੀਆਂ ਵਿਰੋਧੀ ਧਿਰਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਇੱਥੇ ਸ਼ੈਲਟਰ ਮਿਲੀ ਤੇ ਇੱਥੋਂ ਹੀ ਫਿਰ ਉਹ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਿਆ। ਉਸ ਮੋਰਚੇ ਦੌਰਾਨ ਜਿੱਥੇ ਸਿਆਸੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਉੱਥੇ ਜਦੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਆਉਂਦੀ ਹੈ, ਉਹਨਾਂ ਨੇ ਬੜੀ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਕੱਢ ਕੇ, ਕਿਉਂਕਿ ਉਦੋਂ ਇਸ ਗੱਲ ਦੇ ਉੱਤੇ ਵੀ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਸੀ, ਉਹਨਾਂ ਨੇ ਦਿੱਲੀ ਦੇ ਜੁਰਮ ਨੂੰ ਵੰਗਾਰਿਆ। ਉਹ ਪੰਜਾਬ ਨੇ ਤੇ ਪੰਥ ਨੇ ਐਮਰਜੈਂਸੀ ਦੇ ਖਿਲਾਫ ਜਿਹੜੀ ਲੜਾਈ ਲੜੀ, ਜੇਕਰ ਕੋਈ ਵਾਕਿਆ ਹੀ ਐਮਰਜੈਂਸੀ ਦੇ ਵਿਸ਼ੇ ਉੱਤੇ ਫਿਲਮ ਬਣੇ ਤਾਂ 80% ਤਾਂ ਇਹੀ ਦਿਖੇਗਾ ਕਿ ਨਾਇਕ ਪੰਜਾਬ ਸੀ, ਪੰਥ ਸੀ,
ਖਲਨਾਇਕ ਇੰਦਰਾ ਗਾਂਧੀ ਸੀ। ਜਿਵੇਂ ਫਿਲਮਾਂ ਦੇ ਵਿੱਚ ਆਮ ਤੌਰ ਤੇ ਇੱਕ ਨਾਇਕ ਧਿਰ ਹੁੰਦੀ ਆ, ਇੱਕ ਖਲਨਾਇਕ ਧਿਰ ਹੁੰਦੀ ਹੈ। ਤੋ ਇੱਥੇ ਇੰਦਰਾ ਗਾਂਧੀ ਦਾ ਜਲੂਸ ਨਿਕਲਣਾ ਸੀ ਜੇ ਐਮਰਜੈਂਸੀ ਵਾਲੀ ਫਿਲਮ ਇਸ ਸੱਚਾਈ ਨਾਲ ਸੰਬੰਧਿਤ ਬਣਦੀ। ਤੇ ਇਹਦੇ ਨਾਲ ਸਿੱਖਾਂ ਦਾ ਸਾਰੇ ਸੰਸਾਰ ਦੇ ਵਿੱਚ ਬੋਲਬਾਲਾ ਵਧਣਾ ਸੀ ਕਿ ਇਹ ਕੌਮ ਇਸੇ ਕਰਕੇ ਦੁਨੀਆ ਭਰ ਦੇ ਵਿੱਚ ਸਤਿਕਾਰੀ ਜਾਣੀ ਚਾਹੀਦੀ ਆ ਕਿ ਇਹ ਕਿਸੇ ਜ਼ੁਲਮ ਦੇ ਸਾਹਮਣੇ ਝੁਕਦੀ ਨਹੀਂ। ਤੇ ਇਹਦੇ ਨਾਲ ਅਗਲੀ ਗੱਲ ਇਹ ਕਿ ਦੁਨੀਆ ਨੂੰ ਇਹ ਵੀ ਪਤਾ ਲੱਗਣਾ ਸੀ ਕਿ ਜਦੋਂ ਐਮਰਜੈਂਸੀ ਦਾ ਵਿਰੋਧ ਕੀਤਾ, ਜਦੋਂ ਸਟੇਟ ਨੂੰ ਇੰਦਰਾ ਗਾਂਧੀ ਨੂੰ ਝੁਕਣਾ ਪੈ ਗਿਆ ਐਮਰਜੈਂਸੀ ਤੋਂ ਬਾਅਦ ਵਿੱਚ, ਜਿੰਨੀ ਬੇਸ਼ਰਮੀ ਭਰੀ ਉਹਦੀ ਹਾਰ ਹੋਈ, ਜਿਵੇਂ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਦਿੱਤਾ ਗਿਆ, ਇਹ ਸਾਰੇ ਕਾਸੇ ਦਾ ਉਹਨੇ ਮਨ ਵਿੱਚ ਰੋਸਾ ਰੱਖਿਆ। ਤੇ 1984 ਜਿਹੜਾ ਵਾਪਰਿਆ, ਜੋ ਸਿੱਖਾਂ ਉੱਤੇ ਜ਼ੁਲਮ ਕਹਿਰ ਘੱਲੂਘਾਰਾ ਵਾਪਰਿਆ, ਉਹ ਵੀ ਐਮਰਜੈਂਸੀ ਦਾ ਬਦਲਾ ਸੀ। ਤੋ ਐਮਰਜੈਂਸੀ ਦਾ ਜਦੋਂ ਵੀ ਪ੍ਰਸੰਗ ਕੋਈ ਸੱਚੇ ਦਿਲ ਨਾਲ ਦਿਖਾਵੇ ਜਾਂ ਪੜ੍ਹੇ ਜਾਂ ਸੁਣੇ, ਤਾਂ ਉਹਦੀ ਤਾਂ ਇਹ ਸਟੋਰੀ ਬਣੂਗੀ ਕਿ ਸਿੱਖਾਂ ਨੇ ਸਾਰੇ ਭਾਰਤ ਦਾ ਜ਼ਹਿਰ ਜਿਹੜਾ ਸੀ ਉਹ ਪੀ ਲਿਆ ਤੇ ਇੰਦਰਾ ਦੇ ਜ਼ੁਲਮ ਦੇ ਖਿਲਾਫ ਲੜੇ। ਨਤੀਜੇ ਵਜੋਂ ਜਦੋਂ ਉਹਦੇ ਕੋਲੇ ਦੁਬਾਰਾ ਸੱਤਾ ਆ ਗਈ, ਕਿਉਂਕਿ ਜਿਨ੍ਹਾਂ ਨੂੰ 1970 ਉਦੋਂ 75 ਤੋਂ 80 ਤੱਕ ਬਾਅਦ ਚ ਸੱਤਾ ਮਿਲੀ, ਚੌਧਰੀ ਚਰਨ ਸਿੰਘ, ਬਰਾਰਜੀ ਦੇਸਾਈ, ਜਨਤਾ ਦਲ, ਇਹ ਅਯੋਗ ਸਾਬਤ ਹੋਏ, ਨਹੀਂ ਸਾਂਭ ਸਕੇ ਸੱਤਾ। ਨਤੀਜਾ ਇਹ ਨਿਕਲਿਆ ਕਿ ਇੰਦਰਾ ਗਾਂਧੀ ਫੇਰ ਸੱਤਾ ਚ ਆ ਗਈ ਤੇ ਉਹਨੇ ਫਿਰ ਪੰਜਾਬ ਨਾਲ ਤੇ ਪੰਥ ਨਾਲ ਜੋ ਕੁਝ ਕੀਤਾ, ਉਹਦੇ ਨਾਲ ਸਾਡੀ ਕੌਮ ਦਾ ਇਤਿਹਾਸ ਹੀ ਬਦਲ ਗਿਆ। ਉਹਦੇ ਵਿੱਚੋਂ ਹੀ ਖਾਲਿਸਤਾਨ ਦੀ ਲਹਿਰ ਨਿਕਲੀ, ਉਹਦੇ ਵਿੱਚੋਂ ਹੀ ਮਨੁੱਖੀ ਹੱਕਾਂ ਦੇ ਘਾਣ ਦਾ ਉਹ ਇੱਕ ਜਿਵੇਂ ਦਰਿਆ ਵਗਿਆ ਇੱਥੇ ਲਾਸ਼ਾਂ, ਉਹ ਸਾਰਾ ਕੁਝ ਵਾਪਰਿਆ। ਉਹ ਜਿਹੜਾ ਐਮਰਜੈਂਸੀ ਨਾਂ ਲੈ ਕੇ ਇਸ ਕੰਗਣਾ ਰਣੌਤ ਨੇ ਪਖੰਡ ਸ਼ੁਰੂ ਕੀਤਾ, ਉਹ ਬਿਲਕੁਲ ਹੀ ਹੋਰ। ਉਹਦੇ ਵਿੱਚ ਸਾਰਾ ਕੁਝ ਹਿੰਦੂ ਕਵੀ ਨਜ਼ਰੀਏ ਤੋਂ ਦਿਖਾਉਣ ਜਾਂ ਦਰਸਾਉਣ ਦੀ ਨੀਤ ਨਾਲ ਜਿਹੜੇ ਸਾਡੀ ਕੌਮ ਦੇ ਹੀਰੋ ਨੇ, ਜਿਨ੍ਹਾਂ ਨੇ ਇਸ ਸਾਰੇ ਪ੍ਰਸੰਗ ਵਿੱਚ ਸਾਰਥਕ ਭੂਮਿਕਾ ਨਿਭਾਈ ਆ, ਉਹਨਾਂ ਨੂੰ ਨਾਵਾਚਕ ਨਜ਼ਰੀਏ ਤੋਂ ਦਿਖਾਇਆ, ਜਿਸ ਕਰਕੇ ਸਾਡੀ ਕੌਮ ਨੂੰ ਇਸ ਗੱਲ ਦਾ ਵਿਰੋਧ, ਇਸ ਗੱਲ ਦਾ ਰੋਸ ਹੋਣਾ ਸੁਭਾਵਕ ਹੈ। ਸੋ ਜਿਹੜਾ 1984 ਵਾਲਾ ਐਪੀਸੋਡ ਆ, ਉਹਨੂੰ ਆਪਦੇ ਨਜ਼ਰੀਏ ਤੋਂ ਜਦੋਂ ਦਿਖਾਉਣਗੇ, ਜਦੋਂ ਇਹ ਨਹੀਂ ਮੰਨਣਗੇ ਕਿ ਇਹ ਤਾਂ ਐਮਰਜੈਂਸੀ ਦੀ ਰਿਐਕਸ਼ਨ ਸੀ, ਇਹ ਤਾਂ ਇੰਦਰਾ ਦਾ, ਦਿੱਲੀ ਦਾ, ਡੀਪ ਸਟੇਟ ਦਾ, ਏਜੰਸੀਆਂ ਦਾ ਪੰਜਾਬ ਨੂੰ ਸਬਕ ਸਿਖਾਉਣ ਦਾ ਏਜੰਡਾ ਸੀ, ਤੇ ਫੇਰ ਤਾਂ ਬਿਲਕੁਲ ਹੀ ਕਹਾਣੀ ਬਦਲ ਜਾਏਗੀ। ਸੋ ਇਸ ਤਰੀਕੇ ਨਾਲ ਇੰਦਰਾ ਵਰਗੀ ਦਿੱਖ ਬਣਾ ਕੇ, ਇੰਦਰਾ ਨੂੰ ਨਾਇਕ ਦਰਸਾ ਕੇ, ਕੰਗਣਾ ਰਣੌਤ ਨੇ ਇਹ ਸੋਚਿਆ ਕਿ ਸਾਰੇ ਭਾਰਤ ਵਿੱਚ ਨਾਲੇ ਤਾਂ ਮੈਂ ਸਿੱਖਾਂ ਦਾ ਕੱਢੂ ਜਲੂਸ, ਨਾਲੇ ਰੱਜ ਕੇ ਨੋਟ ਕਮਾਊ, ਤੇ ਮੈਨੂੰ ਤਾਂ ਮੌਜਾਂ ਹੀ ਮੌਜਾਂ ਨੇ। ਠੀਕ ਆ, ਬੀਜੇਪੀ ਵਰਗੀ ਕੱਟੜ ਹਿੰਦੂ ਫਿਰਕਾ ਪ੍ਰਸਤ ਧਿਰ ਨੇ ਤੈਨੂੰ ਟਿਕਟ ਦੇਤੀ, ਠੀਕ ਆ, ਤੂੰ MP ਬਣ ਗਈ, ਪਰ ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਇਸ ਮੁਲਕ ਦੇ ਵਿੱਚ ਕੀ ਸ਼ੋਸ਼ੇਬਾਜ਼ੀ ਚੱਲਦੀ ਹੈ। ਜਿਸ ਤਰੀਕੇ ਨਾਲ ਗੁਜਰਾਤ ਦੇ ਵਿੱਚ ਮੋਦੀ ਨੇ ਮੁਸਲਮਾਨਾਂ ਦਾ ਕਤਲੇਆਮ ਕਰਾਇਆ ਸੀ, ਉਸ ਤੋਂ ਬਾਅਦ ਵਿੱਚ ਮੋਦੀ ਜਾਂ ਬੀਜੇਪੀ ਭਾਰਤ ਵਿੱਚ ਕਦੇ ਜਿੱਤਣੇ ਨਹੀਂ ਸੀ ਚਾਹੀਦੇ, ਪਰ ਇਸ ਮੁਲਕ ਨੇ ਉਲਟਾ ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਉੱਪਰਦਾ ਕਰ। ਇਹ ਇਸ ਮੁਲਕ ਦਾ ਕਿਰਦਾਰ ਆ ਕਿ ਜਿਹੜਾ ਬੰਦਾ ਹਿੰਦੂ ਫਾਸੀਵਾਦ, ਹਿੰਦੂ ਕੱਟੜਵਾਦ ਦਾ ਝੰਡਾ ਚੱਕ ਕੇ ਇਸ ਮੁਲਕ ਦੀ ਇੱਕ ਘੱਟ ਗਿਣਤੀ ਦੇ ਉੱਤੇ ਅਤਿਆਚਾਰ ਕਰਾਉਂਦਾ, ਉਹਨੂੰ ਪ੍ਰਧਾਨ ਮੰਤਰੀ। ਇਵੇਂ ਹੀ ਕੰਗਣਾ ਰਣੌਤ ਵਾਲਾ ਚੈਪਟਰ ਵਾ। ਕੰਗਣਾ ਰਣੌਤ ਜਦੋਂ ਪੰਜਾਬ ਨੂੰ, ਜਦੋਂ ਪੰਥ ਨੂੰ ਟਾਰਗੇਟ ਕਰਦੀ ਆ, ਤਾਂ ਉਹ ਇਸ ਮੁਲਕ ਦੀ ਹਿੰਦੂ ਬਹੁ ਗਿਣਤੀ ਨੂੰ ਬਹੁਤ ਚੰਗੀ ਲੱਗਦੀ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵਸਦੇ ਕੁਝ ਹਿੰਦੂ ਫਿਰਕਾ ਪ੍ਰਸਤ ਜਿਹੜੇ ਨੇ, ਜਿਹੜੇ ਸਿਕਿਉਰਿਟੀਆਂ ਲੈਣ ਲਈ ਆਪਦੇ ਤੇ ਹਮਲੇ ਧਮਕੀ ਪੱਤਰ ਵੀ ਕਰਵਾਉਂਦੇ ਆ, ਉਹਨਾਂ ਨੇ ਵੀ ਕੰਗਣਾ ਰਣੌਤ ਦੀ
ਡੁਗਡੁਗੀ ਜਿਹੜੀ ਆ ਉਹ ਖੜਕਾਉਣੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਅੱਜ ਪੰਜਾਬ ਭਰ ਦੇ ਵਿੱਚ ਇਹ ਵਿਰੋਧ ਹੋਇਆ ਤੇ ਜਿਸ ਤਰੀਕੇ ਨਾਲ ਇਹਦੀ ਫਿਲਮ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਨਹੀਂ ਲੱਗਣ ਦਿੱਤੀ ਗਈ, ਉਦੋਂ ਬਾਅਦ ਵਿੱਚ ਇਸ ਬੀਬੀ ਕੰਗਣਾ ਰਣੌਤ ਦੀ ਜਿਹੜੀ ਕਲਪਾਹਟ, ਜਿਵੇਂ ਉਹ ਤੜਪ ਕੇ ਲਿਖ ਰਹੀ ਆ, ਬੋਲ ਰਹੀ ਆ, ਇਹ ਬਿਲਕੁਲ ਸਹੀ ਹੋਇਆ। ਏਦਾਂ ਹੀ ਹੋਣਾ ਚਾਹੀਦਾ ਸੀ। ਸਾਨੂੰ ਪਿਛਲੇ 5-7 ਸਾਲਾਂ 'ਚ ਜਦੋਂ ਦਿਲ ਕਰਦਾ ਇਹ ਮਾੜੇ ਬੋਲ ਕੇ ਬਚਨ ਖਪਾਉਂਦੀ ਆ, ਸਤਾਉਂਦੀ ਆ, ਤੇ ਅੱਜ ਜਦੋਂ ਇਹ ਤੜਫਦੀ ਆ ਤੇ ਸਾਨੂੰ ਚੰਗਾ ਲੱਗਦਾ। ਸੋ ਇਸ ਕੰਗਣਾ ਰਣੌਤ ਨੇ ਜੋ ਖੱਟਿਆ ਕਮਾਇਆ ਇਹਦੇ ਸਾਹਮਣੇ। ਹੁਣ ਗੱਲ ਆਉਂਦੀ ਆ ਕਿ ਦਿੱਲੀ ਦੇ ਵਿੱਚ ਵੋਟਾਂ ਨੇ, ਉੱਥੋਂ ਦੀ ਇੱਕ ਖਬਰ ਛਪੀ ਆ ਕਿ ਦਿੱਲੀ ਵਿਧਾਨ ਸਭਾ ਵਿੱਚ ਨਵੰਬਰ 1984 ਕਤਲੇਆਮ ਬਾਰੇ ਮੋਦੀ ਸਰਕਾਰ ਦੀ SIT ਨੂੰ ਕਟਹਿਰੇ ਵਿੱਚ ਖੜਾ ਕਰਕੇ ਭਾਜਪਾ ਤੇ RSS ਦੀ ਵਿਰੋਧਤਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਦਾ ਹੁਣ ਭਾਜਪਾ ਤੇ RSS ਪ੍ਰਤੀ ਮੋਹ ਜਾਗ ਪਿਆ ਹੈ ਤੇ ਉਹ ਭਾਜਪਾ ਦੀ ਕੁੱਛੜ ਵਿੱਚ ਵੜ ਕੇ ਟੈਂਪੂ ਤੇ ਚੜ ਕੇ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ। ਦਰਅਸਲ ਅੱਜ ਤੋਂ 7 ਸਾਲ ਪਹਿਲਾਂ ਜਦ ਅਵਤਾਰ ਸਿੰਘ ਕਾਲਕਾ ਜੀ ਤੋਂ ਆਪ ਦੇ ਵਿਧਾਇਕ ਸਨ, ਉਦੋਂ ਉਹਨਾਂ ਦਿੱਲੀ ਵਿਧਾਨ ਸਭਾ ਵਿੱਚ 11 ਅਗਸਤ 2017 ਨੂੰ 1984 ਬਾਰੇ ਹੋਈ ਚਰਚਾ ਵਿੱਚ ਭਾਜਪਾ, RSS ਤੇ ਕਾਂਗਰਸ ਨੂੰ ਕਟਹਿਰੇ 'ਚ ਖੜਾ ਕੀਤਾ ਸੀ। ਪਿੱਛੋਂ ਆਪ ਵੱਲੋਂ ਮੋੜ ਟਿਕਟ ਨਾ ਮਿਲਣ ਤੇ ਉਹ ਆਪ ਤੋਂ ਬਾਗੀ ਹੋ ਗਿਆ ਤੇ ਹੁਣ ਅੱਜ ਜਦੋਂ ਸਪੋਕਸਮੈਨ ਅਖਬਾਰ ਦੀ ਖਬਰ ਅਨੁਸਾਰ ਕਾਲਕੇ ਨੂੰ ਪੁੱਛਿਆ ਗਿਆ ਕਿ ਉਹਨਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀ ਕਾਰਨ ਆ, ਤਾਂ ਉਹ ਕਹਿੰਦਾ ਮੈਂ ਭਾਜਪਾ 'ਚ ਸ਼ਾਮਲ ਨਹੀਂ ਹੋਇਆ, ਮੈਂ ਤਾਂ ਕਾਲਕਾ ਜੀ ਹਲਕੇ ਤੋਂ ਭਾਜਪਾ ਉਮੀਦਵਾਰ ਰਮੇਸ਼ ਗਦੂੜੀ, ਜਿਹਦੇ ਅਕਸਰ ਹੀ ਕੋਈ ਨਾ ਕੋਈ ਮਾੜੇ ਚੰਗੇ ਬਿਆਨ ਆਉਂਦੇ ਰਹਿੰਦੇ ਆ, ਉਸ ਰਮੇਸ਼ ਗਦੂੜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਾਂ। ਹੁਣ ਗੱਲ ਇਹ ਹੈ ਵੀ RSS ਦੇ ਵਿਰੁੱਧ ਭੜਾਸ ਕੱਢਦੇ ਭਾਜਪਾ ਦੀ ਕੁੱਛੜ ਤੇ ਜਿਵੇਂ ਇਹ ਅਵਤਾਰ ਸਿੰਘ ਕਾਲਕਾ ਜਾ ਵਸਿਆ, ਉਵੇਂ ਦੇ ਸਾਡੀ ਕੌਮ ਦੇ ਵਿੱਚ ਹੋਰ ਬੜੇ। ਮੈਨੂੰ ਬਾਕੀ ਗੱਲਾਂ ਬਾਤਾਂ ਚਲੋ ਆਪਾਂ ਕਰਦੇ ਰਹਿੰਦੇ ਹਾਂ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਗੋਦ ਦਾ ਨਿੱਘ ਮਾਣਦੀ ਰਹੀ ਹੈ ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੀ ਕਮਾਂਡ ਹੇਠ ਕੌਮ ਦੀ ਲੜਾਈ ਲੜਦੀ ਰਹੀ ਹੈ। ਉਹਨਾਂ ਤੋਂ ਜਿਨ੍ਹਾਂ ਨੇ ਅਗਲੀ ਪੀੜ੍ਹੀ ਨੇ ਸੇਧ ਲਈ, ਪ੍ਰੇਰਨਾ ਲਈ, ਉਹਨਾਂ ਸਾਰੇ ਨੌਜਵਾਨਾਂ ਨੂੰ ਅੱਜ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਫੈਡਰੇਸ਼ਨ ਦੇ ਸਾਡੇ ਪ੍ਰੇਰਨਾ ਸਰੋਤ ਆਗੂ ਸੀ, ਭਾਈ ਅਮਰੀਕ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹ ਭਾਈ ਅਮਰੀਕ ਸਿੰਘ ਵਾਲੀ ਸੋਚ ਨੂੰ ਵੀ ਤਿਆਗ ਗਏ ਤੇ ਉਹ ਬੰਦੇ ਜਦੋਂ ਰਵਾਇਤੀ ਅਕਾਲੀ ਲੀਡਰਸ਼ਿਪ ਜਾਂ ਕਾਂਗਰਸ ਵਿੱਚ ਗਏ ਜਾਂ ਹੋਰ ਸਿਆਸੀ ਦਲਾਂ ਵੱਲ ਗਏ, ਕਿਉਂਕਿ ਇਸ ਮੌਕੇ ਕੋਈ BJP 'ਚ ਚਲੇ ਗਿਆ ਫੈਡਰੇਸ਼ਨ ਦਾ ਆਗੂ, ਕੋਈ ਬਾਦਲ ਦਲ 'ਚ ਚਲੇ ਗਿਆ ਤੇ ਕੋਈ ਕਾਂਗਰਸ ਵਿੱਚ ਚਲਾ ਗਿਆ। ਇਹ ਸਾਰੇ ਆਗੂ ਇੱਕ ਮੌਕੇ ਉੱਤੇ ਇਹ ਮਤਾਂ ਦਿੰਦੇ ਹੁੰਦੇ ਸੀ ਕਿ ਚਿੱਕੜ ਵਿੱਚ ਬੜੇ ਬਗੈਰ ਚਿੱਕੜ ਦੀ ਸਫਾਈ ਕਿਵੇਂ ਹੋਊਗੀ, ਸਾਨੂੰ ਇਸ ਸਿਸਟਮ ਦਾ ਹਿੱਸਾ ਬਣਨਾ ਪਊ, ਫੇਰ ਹੀ ਕੋਈ ਹੱਲ ਕੱਢ ਸਕਾਂਗੇ। ਪਰ ਇਹ ਜਾ ਕੇ ਲੂਣ ਦੀ ਖੱਡ ਵਿੱਚ ਲੂਣ ਹੋ ਗਏ ਤੇ ਅੱਜ ਚਾਹੇ ਕੋਈ ਵਿਰਸਾ ਸਿੰਘ ਬਲਟੋਹਾ ਜੀ ਹੈ, ਚਾਹੇ ਕੋਈ ਸਰਚਾਂਦ ਸਿੰਘ ਹੈ, ਚਾਹੇ ਮਹਿਤਾ ਚਾਵਲਾ ਗਰੇਵਾਲ ਤੇ ਚਾਹੇ ਕੋਈ ਹੋਰ, ਅੱਜ ਉਹਨਾਂ ਵਿੱਚੋਂ ਭਾਈ ਅਮਰੀਕ ਸਿੰਘ ਵਾਲੀ ਫੈਡਰੇਸ਼ਨ ਜਿਹਨੇ ਸੰਤ ਭਿੰਡਰਾਂ ਵਾਲਿਆਂ ਦਾ ਸਾਥ ਸਹਿਯੋਗ ਮਾਣਿਆ ਹੋਵੇ, ਉਹ ਚੀਜ਼ ਕਿਤੋਂ ਲੱਭਦੀ ਨਹੀਂ, ਕਿਤੋਂ ਮਿਲਦੀ। ਇਹ ਗੱਲ ਇਸ ਕਰਕੇ ਅੱਜ ਬੜੀ ਅਹਿਮੀਅਤ ਵਾਲੀ ਹੈ ਕਿ ਜੇਕਰ ਦਿੱਲੀ ਦੇ ਇੱਕ ਲੀਡਰ ਕਾਲਕਾ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਹੋਇਆ BJP, RSS, ਕਾਂਗਰਸ ਨੂੰ 1984 ਬਾਰੇ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਦਾ ਸੀ ਤੇ ਅੱਜ ਉਹ
ਭਾਜਪਾ ਦੀ ਕੁੱਛੜ 'ਚ ਵੜ ਗਿਆ ਤਾਂ ਭਾਈ ਸਾਡੇ ਕੋਲੇ ਵੀ ਬਥੇਰੇ ਆ। ਇਹਦੇ ਨਾਲੋਂ ਅਗਲੀ ਗੱਲ ਜੇ ਕਰੀ, ਖਾਲਿਸਤਾਨ ਦਾ ਝੰਡਾ ਚੱਕ ਕੇ ਕੌਮ ਦੀ ਲੜਾਈ ਲੜਨ ਵਾਲਿਆਂ ਵਿੱਚੋਂ ਬਥੇਰੇ ਨੇ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਬਥੇਰਾ ਟਾਈਮ ਹੋ ਗਿਆ, ਅਸੀਂ ਹੁਣ ਤਜਰਬੇਕਾਰ ਹੋ ਗਏ, ਹੁਣ ਸਾਡੀ ਡੈਡੀਕੇਸ਼ਨ ਕਮਿਟਮੈਂਟ ਤੇ ਕੋਈ ਸ਼ੱਕ ਨਾ ਕਰੋ, ਸਾਨੂੰ ਮੁੱਖ ਧਾਰਾ ਵਿੱਚ ਜਾ ਕੇ ਉੱਥੇ ਅਹੁਦੇ ਲੈ ਕੇ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਸਾਨੂੰ ਮੰਨਣਾ ਚਾਹੀਦਾ। ਬਥੇਰੇ ਬੰਦੇ ਗਏ। ਅਸੀਂ ਇਸ ਗੱਲ ਦੇ ਉੱਤੇ ਬੜਾ ਸਪਸ਼ਟਤਾ ਨਾਲ ਦੱਸਣਾ ਚਾਹੁੰਦੇ ਆ ਕਿ ਭਾਰਤੀ ਡੀਪ ਸਟੇਟ ਆ, ਜਿਹੜੀ ਏਜੰਸੀ ਨੈਟਵਰਕ ਆ, ਜਿਹੜਾ ਨਿਜ਼ਾਮ ਆ ਇਸ ਮੁਲਕ ਦਾ, ਉਹ ਕੋਈ ਐਵੇਂ ਨਹੀਂ, ਉਹ ਬੜੀ ਲੰਬੀ ਚੌੜੀ ਨੀਤੀ ਦੇ ਤਹਿਤ, ਬੜੇ ਰਣਨੀਤੀ ਦੇ ਤਹਿਤ ਸਟੈਪ ਚੱਕਦੇ। ਉਹਨਾਂ ਨੂੰ ਪਤਾ ਕਿ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਹਥਿਆਰਬੰਦ ਸੰਘਰਸ਼ ਦੇ ਰਾਹ ਪਏ ਹੋਏ ਸਿੰਘਾਂ ਨੂੰ ਜੇਕਰ ਕਾਬੂ ਕਰਨਾ ਹੈ ਤਾਂ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਦੇਖੋ ਜੀ, ਤੁਸੀਂ ਇੰਨੇ ਟਾਈਮ ਤੋਂ ਲੜ ਰਹੇ ਹੋ, ਠੀਕ ਆ, ਇੰਦਰਾ ਗਾਂਧੀ ਨੇ, ਵੈਦਿਆ ਨੇ, ਬੇਅੰਤੇ ਬੁੱਚੜ ਨੇ ਜਾਂ ਹੋਰਾਂ ਨੇ ਆਹ ਕੁਛ ਕੀਤਾ, ਤੁਸੀਂ ਉਹਨਾਂ ਦਾ ਲੇਖਾ ਬਰਾਬਰ ਕਰ ਲਿਆ। ਹੁਣ ਤੁਸੀਂ ਓਵਰਗਰਾਉਂਡ ਹੋ ਕੇ ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰੋ। ਖਾੜਕੂ ਸੰਘਰਸ਼ ਜਿਹੜਾ ਉਹ ਕਾਮਯਾਬ ਤਾਂ ਹੋਣਾ ਨਹੀਂ। ਤੋ ਇਸ ਤਰੀਕੇ ਦੀਆਂ ਗੱਲਾਂ ਕਰਕੇ ਖਾੜਕੂਆਂ ਨੂੰ ਖਾਲਿਸਤਾਨੀ ਧਿਰਾਂ ਵਿੱਚ ਲੈ ਕੇ ਆਉਣਾ ਤੇ ਖਾਲਿਸਤਾਨੀ ਸਫਾਂ 'ਚ ਵਿਚਰਦਿਆਂ ਨੂੰ ਕੀ ਕਹਿਣਾ ਕਿ ਇੰਨੇ ਟਾਈਮ ਦੇ ਤੁਸੀਂ ਇੱਥੇ ਐਵੇਂ ਆਪਦੀ ਕਸਾਈ ਕਰਾਈ ਜਾ ਰਹੇ ਹੋ। ਜੇ ਖਾਲਿਸਤਾਨ ਛੱਡ ਦੇਵੋ ਤੇ ਭਾਰਤੀ ਮੁੱਖ ਧਾਰਾ ਵਿੱਚ ਆ ਜਾਓ ਤਾਂ ਤੁਹਾਨੂੰ ਜਿਵੇਂ ਮਾਨਦਲ ਦੇ ਵਿੱਚ ਰਹਿੰਦਿਆਂ ਹੋਇਆਂ ਕਦੇ ਸ਼ਾਇਦ ਭਾਈ ਰਾਮ ਸਿੰਘ ਯਾਨੀ ਰਾਮ ਸਿੰਘ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਚਰਚਾ 'ਚ ਰਹੇ ਆ, ਮਾਨਦਲ 'ਚ ਰਹੇ ਨੇ, ਹੋ ਸਕਦਾ ਕਦੇ ਉੱਥੇ ਉਹ ਸ਼੍ਰੋਮਣੀ ਕਮੇਟੀ ਮੈਂਬਰ ਨਾ ਬਣ ਸਕਦਾ, ਹੋ ਸਕਦਾ ਮਹਿਤਾ ਚਾਵਲਾ ਕਦੇ ਉੱਥੇ ਨਾ ਮੈਂਬਰ ਬਣ ਸਕਦਾ, ਹੋ ਸਕਦਾ ਕਦੇ ਗੁਰਚਰਨ ਸਿੰਘ ਗਰੇਵਾਲ ਜਾਂ ਹੋਰ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾ ਬਣ ਸਕਦੇ। ਇਹਨਾਂ ਸਾਰਿਆਂ ਨੂੰ ਭਾਰਤੀ ਮੁੱਖ ਧਾਰਾ ਵਿੱਚ ਲਿਆ ਕੇ ਉਹਨਾਂ ਨੇ ਕਿੱਥੇ ਲਿਆ ਕੇ ਸੁੱਟਦਾ ਕਿ ਅੱਜ ਇਹ ਬੰਦੇ ਕੌਮ ਦੀ ਗੱਲ ਕਰਨ ਜੋਗੇ। ਪਿੱਛੇ ਜੇ ਨਾਨਕ ਸ਼ਾਹ ਫਕੀਰ ਫਿਲਮ ਦਾ ਰੌਲਾ ਪਿਆ, ਅਸੀਂ ਇੱਥੇ ਜਿੱਥੇ 13 ਸਿੰਘਾਂ ਦੀ ਸ਼ਹਾਦਤ ਵਾਲਾ ਸਥਾਨ ਬਣਿਆ ਅੰਮ੍ਰਿਤਸਰ ਦੇ ਵਿੱਚ, ਜਿੱਥੇ ਭਾਈ ਫੌਜਾ ਸਿੰਘ ਤੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਇੱਥੇ ਵਿਸਾਖੀ ਵਾਲੇ ਦਿਨ ਸਮਾਗਮ ਦੇ ਵਿੱਚ ਸ਼ਾਮਲ ਹੋਣ ਗਏ ਤਾਂ ਉੱਥੇ ਬਹੁਤ ਸਾਰੇ ਸਾਡੇ ਫੈਡਰੇਸ਼ਨ ਦੇ ਆਗੂ ਜਾਂ ਹੋਰ ਸੱਜਣ ਹਾਜ਼ਰ ਸੀ। ਤਾਂ ਮੈਂ ਇਸ ਗੱਲ ਬਾਰੇ ਭਾਈ ਕੰਵਰਪਾਲ ਸਿੰਘ ਨਾਲ ਗੱਲ ਕੀਤੀ। ਉਹਨਾਂ ਦੀ ਜਦੋਂ ਸਟੇਜ ਤੋਂ ਵਾਰੀ ਆਈ ਤੇ ਉਹਨਾਂ ਨੇ ਕਿਹਾ ਕਿ ਇੱਥੇ ਉਹ ਸਿੰਘਾਂ ਦਾ ਲਹੂ ਡੁੱਲਿਆ ਸੀ ਜਿਹਦੇ ਵਿੱਚੋਂ ਆਪਾਂ ਐਡਾ ਵੱਡਾ ਸੰਘਰਸ਼ ਲੜਨਾ ਪਿਆ। ਇਹ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਲੜਨ ਲਈ ਜਦੋਂ ਸਿੰਘ ਉੱਥੋਂ ਤੁਰੇ ਸੀ, ਉਹਨਾਂ ਨੂੰ ਪਤਾ ਸੀ ਕਿ ਸਾਹਮਣੇ ਮੌਤ, ਸਾਹਮਣੇ ਹਥਿਆਰਬੰਦ ਲੋਕ ਨੇ, ਪਰ ਉਹਨਾਂ ਨੇ ਜਾਨਾਂ ਪਿਆਰੀਆਂ ਨਹੀਂ ਕੀਤੀਆਂ, ਕੌਮ ਪਿਆਰੀ ਕੀਤੀ। ਤੇ ਉਸ ਮੌਕੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜੀ ਫਲਾਨਾ ਰੁਕਦਾ ਰਿਹਾ, ਧਮਕਾਨਾ ਰੁਕਦਾ ਰਿਹਾ। ਅੱਜ ਵੀ ਅਸੀਂ ਇੱਥੇ ਬੈਠੇ ਆ ਉਸ ਸੰਘਰਸ਼ ਵਿੱਚੋਂ ਨਿਕਲੇ ਹੋਏ ਲੋਕ, ਤੇ ਆਪਾਂ ਦੇਖ ਲਓ ਕਿ ਅੱਜ ਜੇ ਨਾਨਕ ਸ਼ਾਹ ਫਕੀਰ ਫਿਲਮ ਦਾ ਰੌਲਾ ਤਾਂ ਸਾਰੇ ਪਾਸੇ ਚਰਚਾ ਛਿੜੀ ਹੋਈ ਆ ਕਿ ਫੈਡਰੇਸ਼ਨ ਨਾਲ ਸੰਬੰਧਿਤ, ਟਕਸਾਲ ਨਾਲ ਸੰਬੰਧਿਤ, ਅਕਾਲੀ ਲੀਡਰਸ਼ਿਪ ਨਾਲ ਸੰਬੰਧਿਤ ਬਹੁਤ ਸਾਰੇ ਚਿਹਰਿਆਂ ਨੇ ਇਸ ਫਿਲਮ ਨੂੰ ਕਲੀਨ ਚਿੱਟ ਦਿੱਤੀ ਹੋਈ ਆ। ਤੇ ਜੇ ਉਹਨਾਂ ਦੀ ਪ੍ਰਵਾਨਗੀ ਨਾਲ ਇਹ ਫਿਲਮ ਪਬਲਿਕ ਵਿੱਚ ਲੱਗੇਗੀ ਤਾਂ ਸੰਗਤ ਰੋਕਣ ਜਾਏਗੀ, ਨੌਜਵਾਨ ਰੋਕਣ ਜਾਣਗੇ। ਬਿਲਕੁਲ ਉਵੇਂ ਜਿਵੇਂ ਆਪਾਂ ਉਮਰਾ ਨੰਗਲ ਨੂੰ ਤੇ ਬਾਦਲ ਨੂੰ ਭੰਡਦੇ ਆ ਕਿ ਉਹਨਾਂ ਨੇ ਪਰਮਿਸ਼ਨ ਦਿੱਤੀ ਵਿਸਾਖੀ ਵਾਲੇ ਦਿਨ, ਉਵੇਂ ਆਪਣਾ ਇਤਿਹਾਸ ਵਿੱਚ ਨਾਂ ਕਾਲਾ ਹੋਊਗਾ ਕਿ ਇਹਨਾਂ ਨੇ ਫਿਲਮ ਨੂੰ ਕਲੀਨ ਚਿੱਟ ਦਿੱਤੀ ਤੇ ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਤੇ ਦਾਗ ਲੱਗੂਗਾ ਕਿ ਇਹਨਾਂ ਨੇ ਫੇਰ ਸਿੱਖ ਨੌਜਵਾਨਾਂ ਨੂੰ ਮਾਰ ਮਰੀਏ ਦੇ ਰਾਹ ਤੋਰੇ। ਉੱਥੇ ਜਿਹੜੇ ਇਹ ਆਗੂ ਲੀਡਰ ਬੈਠੇ ਸੀ, ਇਹਨਾਂ ਨੇ ਬਾਅਦ ਚ ਮਾਈਕ ਤੋਂ ਆਪੋ ਆਪਣੇ ਸਪਸ਼ਟੀਕਰਨ ਦਿੱਤੇ, ਪਰ ਉਸ ਦਿਨ ਦੀਆਂ ਕਈਆਂ ਹੋਈਆਂ ਗੱਲਾਂ ਦਾ ਅਸਰ ਪਿਆ ਤੇ ਬਾਅਦ ਵਿੱਚ ਉਸ ਫਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਿੱਠੀ ਲੈ ਕੇ ਕਿਹਾ ਕਿ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ। ਬੇਸ਼ੱਕ ਹਰਿੰਦਰ ਸਿੱਕੇ ਨੇ ਉਹ ਫਿਲਮ YouTube ਤੇ ਪਾਤੀ ਜਾਂ ਆਪਦੇ ਤਰੀਕੇ ਨਾਲ ਜੋ ਕੀਤਾ, ਬਾਅਦ ਚ ਤਾਂ ਉਹ ਨੰਗਾ ਹੀ ਹੋ ਗਿਆ। ਸਾਰੀ ਗੱਲ ਬੀਜੇਪੀ ਦਾ ਪ੍ਰੋਜੈਕਟ ਸੀ ਤੇ ਉਸ RSS ਦੇ ਪ੍ਰੋਜੈਕਟ ਨੂੰ
ਇਸ ਤਰੀਕੇ ਨਾਲ ਠੱਲ ਪਾਈ ਗਈ ਸੀ। ਨਹੀਂ ਤਾਂ ਸੰਤ ਭਿੰਡਰਾਂ ਵਾਲਿਆਂ ਦੇ ਅੰਗ ਸੰਗ ਰਹੇ ਹੋਏ ਸਿੱਖ, ਟਕਸਾਲ ਨਾਲ ਸੰਬੰਧਿਤ ਲੋਕ ਇਹਨੂੰ ਕਲੀਨ ਚਿੱਟ ਦਿੰਦੇ ਫਿਰਦੇ ਸੀ, ਚਾਹੇ ਉਹ ਗੱਲ ਸੱਚੀ ਸੀ ਜਾਂ ਝੂਠੀ, ਪਰ ਇਹ ਚਰਚਾ ਜ਼ਰੂਰ ਛਿੜੀ ਸੀ। ਖੈਰ, ਇਹ ਗੱਲ ਦੱਸਣ ਤੋਂ ਭਾਵ ਇਹ ਹੈ ਕਿ ਜਦੋਂ ਕੋਈ ਖਾੜਕੂ ਰਿਹਾ ਬੰਦਾ ਖਾਲਿਸਤਾਨੀ ਧਿਰਾਂ ਵੱਲ ਆ ਜਾਂਦਾ, ਉੱਥੇ ਤਾਂ ਬਰਦਾਸ਼ਤ ਕਰ ਲਿਆ ਸਕਦਾ, ਉਹਨੂੰ ਕੀਤਾ ਜਾ ਸਕਦਾ। ਪਰ ਜਦੋਂ ਉਹ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਬਹਿੰਦਾ, ਜਦੋਂ ਉਹਨੂੰ MLA MP ਬਣਨ ਦਾ ਭੁੱਸ ਪੈ ਜਾਂਦਾ, ਫਿਰ ਜਿਵੇਂ ਹਰਮਿੰਦਰ ਸਿੰਘ ਗਿੱਲ ਕਿਸੇ ਵੇਲੇ ਬੜੀ ਤੂਤੀ ਬੋਲਦੀ ਸੀ, ਪਰ ਅੱਜ ਉਹ ਕਾਂਗਰਸ ਦਾ ਲੀਡਰ, ਕਾਂਗਰਸ ਵਿੱਚ ਰਹਿੰਦਿਆਂ ਹੋਇਆਂ ਉਹ ਕੌਮ ਦਾ ਕੀ ਭਲਾ ਕਰ ਸਕਦਾ? ਉਹ ਜਮਾਤ ਜਿਹਨੇ ਸਾਡਾ ਸਾਰਾ ਕੁਝ ਤਬਾਹ ਤੇ ਬਰਬਾਦ ਕਰਨ ਦਾ ਨਿਸ਼ਚਾ ਕੀਤਾ ਹੋ। ਇਵੇਂ ਹੀ ਹੋਰ ਬਹੁਤ ਸਾਰੇ ਨੇ, ਕੱਲੀ ਹਰਮਿੰਦਰ ਸਿੰਘ ਗਿੱਲ ਦੀ ਗੱਲ ਨਹੀਂ, ਆ ਜਿਹੜੇ ਅਕਾਲੀ ਦਲ ਨਾਲ ਤੁਰੇ ਆ ਸਾਡੇ ਭਰਾ ਫੈਡਰੇਸ਼ਨ ਵਾਲੇ, ਇਹਨਾਂ ਦਾ। ਸੋ ਸਾਰੇ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਬੇਅੰਤ ਚਿਹਰੇ ਨੇ ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਸੇਵਾ ਕੀਤੀ, ਪਰ ਬਾਅਦ ਵਿੱਚ ਉਹ ਦੂਜੇ ਪਾਸੇ ਚਲੇ। ਹੁਣ ਅੱਜ ਦੀ ਤਰੀਕ ਵਿੱਚ ਇਹ ਗੱਲ ਇਸ ਕਰਕੇ ਕਿ ਜਿਹੜੇ ਸਾਡੇ ਹੁਣ ਨੌਜਵਾਨ ਕੌਮੀ ਪਿੜ ਵਿੱਚ ਸਰਗਰਮ ਹੋ ਰਹੇ, ਉਹਨਾਂ ਨੂੰ ਚੇਤੇ ਰਵੇ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕੀਤੀ ਸੀ ਭਾਈ ਜਸਵੀਰ ਸਿੰਘ ਰੋਡੇ ਵਾਲੇ ਵਿਸ਼ੇ, ਕਿ ਭਾਈ ਜਸਵੀਰ ਸਿੰਘ ਰੋਡੇ ਨਹੀਂ ਮਾੜਾ ਹੋ ਸਕਦਾ, ਪਰ ਉਹ ਟ੍ਰੈਪਡ ਹੋ ਗਿਆ। ਉਹ ਸਾਰਾ ਕੁਝ ਜਿਹੜਾ ਇੰਡੀਅਨ ਸਟੇਟ ਨੂੰ ਚਾਹੀਦਾ ਸੀ ਉਹਦੇ ਤੋਂ ਉਹ ਕਰਵਾਇਆ ਸਟੇਟ ਨੇ, ਤੇ ਅੱਜ ਸਾਰਾ ਸੰਘਰਸ਼ ਕਿੱਥੇ ਆ? ਤੇ ਜਿਹੜੇ ਉਹਦੇ ਸੰਗੀ ਸਾਥੀ ਰਹੇ ਉਹਨਾਂ ਦਿਨਾਂ 'ਚ, ਚਾਹੇ ਉਹ ਗੁਰਦੀਪ ਸਿੰਘ ਬਠਿੰਡਾ ਸੀ, ਚਾਹੇ ਉਹ ਬਾਪੂ ਸੂਰਤ ਸਿੰਘ ਸੀ, ਤੇ ਚਾਹੇ ਕੋਈ ਹੋਰ ਸੀ, ਉਹਨਾਂ ਸਾਰਿਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਆ ਕਿ ਅਸੀਂ ਉਦੋਂ ਸੱਚੀ ਗੱਲ ਜਿਹੜੀ ਸਾਨੂੰ ਕਹਿੰਦੇ ਸੀ ਕਿ ਭਾਈ ਜਸਵੀਰ ਸਿੰਘ ਰੋਡੇ ਦਾ ਰਾਹ ਠੀਕ ਨਹੀਂ, ਅਸੀਂ ਉਸ ਰਾਹ ਦੇ ਉਲਟ ਚੱਲ ਕੇ ਅਸੀਂ ਗਲਤ ਕਰਦੇ ਰਹੇ। ਅੱਜ ਉਹਨਾਂ ਨੂੰ ਸਾਰਿਆਂ ਨੂੰ ਪਤਾ। ਤੇ ਇਵੇਂ ਹੀ ਆ ਜਿਹੜੇ ਸਾਡੇ ਫੈਡਰੇਸ਼ਨ ਦੇ ਆਗੂ ਭਾਰਤੀ ਮੁੱਖ ਧਾਰਾ ਵੱਲ ਚਲੇ ਗਏ, ਇਹਨਾਂ ਨੂੰ ਵੀ ਇਹ ਅਹਿਸਾਸ ਕਦੇ ਨਾ ਕਦੇ ਜ਼ਰੂਰ, ਜਦੋਂ ਕੋਈ ਮੂਹਰੋਂ ਗੱਲ ਆਉਂਦੀ ਆ, ਜਦੋਂ ਦਿਲ ਸੋਚਦਾ ਕਿ ਜਿਵੇਂ ਅੱਜ ਸਿੱਖ ਨੌਜਵਾਨ ਫਲਾਣੇ ਵਿਸ਼ੇ ਉੱਤੇ ਮੈਦਾਨ ਵਿੱਚ ਆਏ ਹੋਏ ਨੇ, ਕਦੇ ਅਸੀਂ ਵੀ ਏਦਾਂ ਜਾਂਦੇ ਹੁੰਦੇ ਸੀ, ਤੇ ਅੱਜ ਅਸੀਂ ਉਹ ਸਿਸਟਮ ਦਾ ਹਿੱਸਾ ਬਣੇ ਫਿਰਦੇ ਹਾਂ ਜਿਹੜਾ ਉਸ ਗਲਤ ਚੀਜ਼ ਦੀ ਹਮਾਇਤ ਕਰਦਾ। ਤਾਂ ਜਦੋਂ ਇਹਨਾਂ ਦੇ ਸਾਹਮਣੇ ਇਹੋ ਜਿਹੇ ਸਵਾਲ ਪੈਦਾ ਹੁੰਦੇ ਆ, ਇਹਨਾਂ ਨੂੰ ਵੀ ਆਪਣੇ ਮਨ ਨੂੰ, ਆਪਣੇ ਦਿਲ ਦਿਮਾਗ ਨੂੰ ਔਖ ਮਹਿਸੂਸ ਹੁੰਦੀ ਹੈ। ਐਵੇਂ ਦੀ ਹੀ ਗੱਲ ਜਿਹੜੇ ਸਾਡੇ ਖਾਲਿਸਤਾਨੀ ਸਫਾਂ 'ਚ, ਪੰਥਕ ਸਫਾਂ 'ਚ ਇਸ ਮੌਕੇ ਸਿੰਘ ਸਰਗਰਮ ਹੋ ਰਹੇ ਨੇ, ਉਹਨਾਂ ਨੂੰ ਧਿਆਨ 'ਚ ਰੱਖਣ ਦੀ ਲੋੜ। ਇੰਡੀਅਨ ਸਟੇਟ ਚਾਹੁੰਦੀ ਹੈ ਕਿ ਸਾਨੂੰ MLA MP ਸ਼੍ਰੋਮਣੀ ਕਮੇਟੀ ਮੈਂਬਰ ਬਣਨ ਦਾ ਭੁੱਸ ਪੈਦਾ ਹੋਵੇ। MLA MP ਸ਼੍ਰੋਮਣੀ ਕਮੇਟੀ ਮੈਂਬਰ ਜਾਂ ਹੋਰ ਅਹੁਦੇ ਲੈਣ ਵਾਲੇ ਕਿਸੇ ਵੀ ਸਿੱਖ ਨੇ ਅੱਜ ਤੱਕ ਕੌਮ ਦਾ ਇੱਕ ਨਵੇਂ ਪੈਸੇ ਦਾ ਫਾਇਦਾ ਨਹੀਂ ਕੀਤਾ, ਨਹੀਂ ਕਰ ਸਕਦਾ, ਕਿਉਂਕਿ ਸਿਸਟਮ ਆ ਜਿਹੜਾ ਉਹ ਇੰਨਾ ਜ਼ਿਆਦਾ ਖਤਰਨਾਕ ਬੁਣਤੀ ਬੁਣੀ ਹੁੰਦੀ ਆ, ਉਹਦੇ ਵਿੱਚ ਕੋਈ ਰਾਹ ਬਣਦਾ ਨਹੀਂ। ਮੈਂ ਹੈਰਾਨ ਹੋ ਜਾਂਦਾ ਕਈ ਬੰਦਿਆਂ ਦੀ ਜੀਵਨੀ ਜ਼ਿੰਦਗੀ ਜਦੋਂ ਉਹਨਾਂ ਨਾਲ ਬੈਠੀ ਦਾ, ਉਹ ਨਿੱਜੀ ਹੈਸੀਅਤ ਵਿੱਚ ਕਮਾਲ ਦੇ ਸਾਬਤ ਹੋ, ਜਿਵੇਂ ਕੌਮ ਦਾ ਪੂਰਾ ਦਰਦ ਉਹਨਾਂ ਨੂੰ ਦੁਖੀ ਕਰ ਰਿਹਾ ਹੋ, ਪਰ ਜਦੋਂ ਉਹਨਾਂ ਨੂੰ ਪਾਰਟੀ ਦੀ ਨੀਤੀ ਅਨੁਸਾਰ ਬੋਲਦੇ ਦੇਖੀਦਾ, ਉੱਥੇ ਉਹਨਾਂ ਕੋਲੇ ਕੋਈ ਰਾਹ ਨਹੀਂ। ਸਿੱਖ ਸੰਘਰਸ਼ ਵਿੱਚ ਵਿਚਰ ਰਹੇ ਸਿੰਘ ਦੁਖੀ ਹੋ ਜਾਂਦੇ ਨੇ ਕਿ ਇਹ ਕਰ ਕੀ ਰਿਹਾ। ਇਸੇ ਕਰਕੇ ਸਾਡੀ ਕੌਮ ਦਾ ਜਿਹੜਾ ਬਹੁਤ ਵੱਡਾ ਹਿੱਸਾ ਸੋਸ਼ਲ ਮੀਡੀਆ ਤੇ ਨੈਗੇਟਿਵਿਟੀ, ਨਾਵਾਚਕਤਾ ਦੀ ਲੜਾਈ, ਕਿਉਂਕਿ ਜੋ ਅਸੀਂ ਆਸ ਕਰਦੇ ਕਿ ਸਾਡਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਭੂਮਿਕਾ ਨਿਭਾਵੇ, ਉਹ ਨਹੀਂ ਨਿਭਾਉਂਦਾ। ਸਾਡਾ ਕੌਮ ਦਾ ਸਿੱਖ ਵਾ, ਚਾਹੇ ਉਹ ਕਿਸੇ ਵੀ ਜਮਾਤ ਸਿਆਸੀ ਤੌਰ ਤੇ ਕਾਂਗਰਸ ਨਾਲ ਆ, ਭਾਜਪਾ ਨਾਲ ਆ, ਕਿਸੇ ਨਾਲ ਵੀ ਆ, ਪਰ ਉਹ ਸਿੱਖ ਵਾ ਤੇ ਉਹਦਾ ਆਹ ਬਣਦਾ। ਉਹ ਜਦੋਂ ਨਹੀਂ ਭੂਮਿਕਾ ਨਿਭਾਉਂਦੇ, ਫਿਰ ਸਾਡੀ ਕੌਮ ਨੌਜਵਾਨੀ ਉਹਨੂੰ ਬੜਾ ਚੰਗਾ ਬੋਲਦੀ। ਤੋਂ ਇਸ ਮੌਕੇ ਇਹ ਗੱਲ ਜੇ ਸਾਡੇ ਖਾਨੇ ਨਹੀਂ ਪੈ ਰਹੀ ਕਿ MLA MP ਸ਼੍ਰੋਮਣੀ ਕਮੇਟੀ ਮੈਂਬਰ ਜਾਂ ਭਾਰਤੀ ਨਿਜ਼ਾਮ ਵਿੱਚੋਂ ਮਿਲਣ ਵਾਲੇ ਕਿਸੇ ਵੀ ਅਹੁਦੇ ਨਾਲ ਕੌਮ ਦਾ ਕੁਝ ਨਹੀਂ ਸਵਰ ਸਕਦਾ, ਤਾਂ ਹੋਰ ਸਾਨੂੰ ਕਿਵੇਂ ਸਮਝ ਆਊ? ਇਹ ਤੋਂ ਅਕਲ ਲੈਣ ਦੀ ਲੋੜ ਆ, ਸਮਝ ਲੈਣ ਦੀ ਲੋੜ ਆ ਕਿ ਸਾਨੂੰ ਇੱਕ ਰਣਨੀਤੀ ਬਣਾਉਣੀ ਪਊ। ਇੱਕ ਏਜੰਡਾ ਸਾਡੀ ਕੌਮ ਦਾ ਇਤਿਹਾਸ ਨੇ ਮਿਥ ਦਿੱਤਾ, ਹਾਲਾਤ ਨੇ ਸਾਨੂੰ
ਇਹ ਦੱਸ ਦਿੱਤਾ ਕਿ ਜੇ ਕੌਮ ਦਾ ਭਵਿੱਖ ਬਚਾਉਣਾ ਹੈ ਤਾਂ ਖਾਲਿਸਤਾਨ ਜ਼ਰੂਰੀ ਹੈ। ਪਰ ਖਾਲਿਸਤਾਨ ਤੋਂ ਦੂਰ ਕਰਨ ਲਈ, ਸਾਡਾ ਰਾਹ ਔਖਾ ਕਰਨ ਲਈ ਸਟੇਟ ਕੋਲੇ ਹਜ਼ਾਰਾਂ ਸਾਧਨ ਨੇ। ਹੁਣ ਸਾਨੂੰ ਵੀ ਉਹ ਫਿਰ ਸੋਚ ਬਣਾਉਣੀ ਚਾਹੀਦੀ ਹੈ ਜਿਹਦੇ ਨਾਲ ਸਾਡੀ ਲੜਾਈ, ਸਾਡੀ ਕੌਮ ਦਾ ਸੰਘਰਸ਼ ਮਜ਼ਬੂਤ ਹੋਵੇ। ਸਭ ਤੋਂ ਜ਼ਰੂਰੀ ਹੁੰਦੀ ਆ ਰਣਨੀਤੀ। ਰਣਨੀਤੀ ਤਹਿਤ ਇੱਕ ਗਰੀਲਾ ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਪ੍ਰਣਾਈ ਹੋਈ ਧਿਰ ਦਾ ਹੋਣਾ ਜ਼ਰੂਰੀ ਹੈ। ਪਰ ਇਹ ਧਿਰ ਸਭ ਕੁਝ ਨਹੀਂ ਹੋ ਸਕਦੀ। ਇਹ ਧਿਰ ਉਹ ਮਾਹੌਲ ਸਿਰਜ ਸਕਦੀ ਆ ਕਿ ਦੁਸ਼ਮਣ ਦੇ ਦਿਲਾਂ ਵਿੱਚ ਹਮੇਸ਼ਾ ਇਹ ਰਵੇ ਕਿ ਇੰਦਰਾ, ਵੈਦਿਆ, ਬੇਅੰਤ ਸਿੰਘ ਅਤੇ ਹੋਰਨਾਂ ਵਾਲਾ ਹਾਲ ਕਰਨ ਲਈ ਇਹਨਾਂ ਕੋਲੇ ਅੱਜ ਵੀ ਉਹਨਾਂ ਕੁ ਹੈਗੀ ਸਮਰੱਥਾ। ਦੂਜੀ ਧਿਰ ਓਵਰਗਰਾਊਂਡ ਖਾਲਿਸਤਾਨੀ ਧਿਰ, ਜਿਹਦੇ ਵਿੱਚ ਕਈ ਧੜੇ ਹੋ ਸਕਦੇ, ਕਿਉਂਕਿ ਇਹ ਗੱਲ ਸਾਨੂੰ ਹੁਣ ਸਮਝ ਆ ਜਾਣੀ ਚਾਹੀਦੀ ਆ ਕਿ ਖਾਲਿਸਤਾਨੀ ਸਫਾਂ ਵਿੱਚ ਵੱਧ ਤੋਂ ਵੱਧ ਘੁਸਪੈਠ ਕਰਕੇ ਸਟੇਟ ਦਾ ਏਜੰਡਾ ਲਾਗੂ ਕਰਨ ਕਰਾਉਣ ਵਾਲਿਆਂ ਨੇ ਕੋਈ ਖੈਰ ਨਹੀਂ ਕਰਨੀ। ਤੋ ਖਾੜਕੂ ਹੋਣ ਜਾਂ ਓਵਰਗਰਾਊਂਡ ਖਾਲਿਸਤਾਨੀ, ਅੰਡਰਗਰਾਊਂਡ ਖਾਲਿਸਤਾਨੀ, ਓਵਰਗਰਾਊਂਡ ਖਾਲਿਸਤਾਨੀ, ਇਹਨਾਂ ਨੂੰ ਹਮੇਸ਼ਾ ਹੀ ਇਸ ਗੱਲ ਦਾ ਖਦਸ਼ਾ ਰੱਖਣਾ ਚਾਹੀਦਾ ਕਿ ਸਾਡੀਆਂ ਇਹ ਧੜ ਸਾਰੇ ਆਂਡੇ ਇੱਕ ਟੋਕਰੀ 'ਚ ਨਹੀਂ ਰੱਖਣੇ। ਵੱਧ ਤੋਂ ਵੱਧ ਧਿਰਾਂ ਧੜੇ ਹੋਣ ਤਾਂ ਕਿ ਘੁਸਪੈਠ ਲਈ ਔਖ ਹੋ। ਅੱਗੇ ਇੱਕ ਸਾਨੂੰ ਇਹੋ ਜਿਹੀ ਧਿਰ ਦੀ ਲੋੜ ਹੈ ਜਿਹੜੀ ਫੈਡਰਲਿਜ਼ਮ, ਆਨੰਦਪੁਰ ਦਾ ਮਤਾ ਜਾਂ ਕੁਛ ਵੀ ਇਹੋ ਜਿਹੀ ਗੱਲ ਕਹਿ ਕੇ ਸਰਗਰਮੀ ਕਰੇ। ਪਰ ਉਹ ਬੇਸ਼ੱਕ ਖਾਲਿਸਤਾਨ ਕਵੇ ਜਾਂ ਨਾ ਕਵੇ, ਪਰ ਐਲਾਨੀਆ ਤੌਰ ਤੇ ਕੌਮ ਪ੍ਰਸਤ, ਪੰਥ ਪ੍ਰਸਤ, ਪੰਜਾਬ ਪ੍ਰਸਤ ਤੋਂ ਜ਼ਰੂਰ ਹੋ। ਜਾਣੀ ਕਿ ਕਾਂਗਰਸ, ਭਾਜਪਾ, ਬਾਦਲ ਦਲ, ਕਾਮਰੇਡ ਤੇ ਹੋਰ ਲੱਲੜ ਪੱਲੜ ਜਿੰਨਾ ਵੀ ਆ, ਉਹ ਇੱਕ ਪਾਸੇ ਤੇ ਸਾਡੇ ਕੋਲੇ ਆਪਦੀ ਫੈਡਰਲਿਜ਼ਮ ਨੂੰ ਪ੍ਰਣਾਈ ਹੋਈ ਇੱਕ ਇਹੋ ਜਿਹੀ ਪੰਥਕ ਧਿਰ ਜਿਹਦੇ ਉੱਤੇ ਓਵਰਗਰਾਊਂਡ ਤੇ ਅੰਡਰਗਰਾਊਂਡ ਖਾਲਿਸਤਾਨੀ ਧਿਰਾਂ ਦਾ ਪੂਰਾ ਭਰੋਸਾ ਹੋ ਕਿ ਇਹ ਲੋਕ ਜਦੋਂ ਵੀ ਇਹਨਾਂ ਕੋਲੇ ਸੱਤਾ ਆਊਗੀ, ਜਿੰਨਾ ਹੋ ਸਕਿਆ ਪੰਥ ਦਾ ਤੇ ਪੰਜਾਬ ਦਾ ਭਲਾ ਕਰਨ। ਹੁਣ ਤਾਂ ਹਾਲਾਤ ਹੋਰ ਨੇ, ਚਾਹੇ ਕਾਂਗਰਸ ਆ, ਚਾਹੇ ਭਾਜਪਾ ਤੇ ਚਾਹੇ ਆਪ ਵਾਲੇ, ਇਹਨਾਂ ਸਾਰਿਆਂ ਤੋਂ ਤਾਂ ਚਲੋ ਕੋਈ ਆਸ ਪਹਿਲਾਂ ਹੀ ਨਹੀਂ ਸੀ। ਜੋ ਹਸ਼ਰ ਸਾਡਾ ਬਾਦਲ ਕਿਆਂ ਨੇ ਕਰ ਦਿੱਤਾ, ਆ ਜਿਹੜਾ ਖਾੜਕੂ ਜੱਦੋ ਜਹਿਦ ਤੋਂ ਬਾਅਦ 1997 ਤੋਂ ਲੈ ਕੇ ਹੁਣ ਤੱਕ ਦਾ ਸਾਡਾ ਸਫ਼ਰ, ਇਹਦੇ ਬਾਰੇ ਇੱਕ ਲਾਈਨ 'ਚ ਗੱਲ ਨਿਬੜ ਜਾਂਦੀ ਆ ਕਿ ਸਾਰੇ ਦੁਸ਼ਮਣ ਜਿੰਨੇ ਸਾਡੇ ਕੌਮ ਦੇ ਹੁਣ ਤੱਕ ਸਾਰੇ ਇਤਿਹਾਸ ਵਿੱਚ ਸਾਨੂੰ ਟੱਕਰੇ, ਉਹਨਾਂ ਰਲ ਕੇ ਨੁਕਸਾਨ ਨਹੀਂ ਕਰ ਸਕੇ ਜਿੰਨਾ ਬਾਦਲ ਕਿਆਂ ਨੇ ਇਕੱਲਿਆਂ ਨੇ ਕਰਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਤੇ ਉਲਟ ਗੱਲ ਕੀਤੀ ਜਾ ਰਹੀ ਹੈ, ਜਿਵੇਂ ਮਾਘੀ ਦੇ ਮੇਲੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਜੀ ਮੇਰਾ ਪਿਓ ਜਿਹੜਾ ਉਹ ਜਿਵੇਂ ਸਦੀ ਦਾ ਮਹਾਨਾਇਕ ਹੀ ਹੋਇਆ ਹੋਵੇ, ਉਹਨੇ ਤਾਂ ਜੀ ਅਕਾਲੀ ਦਲ ਨੂੰ ਕਿਹੜਾ ਕੀ ਕੀਤਾ ਕੀ ਹੈ। ਉਸ ਬੰਦੇ ਦੀ ਕਮਾਂਡ ਹੇਠ ਸਾਡੇ ਕੌਮ ਦਾ, ਸਾਡੇ ਪੰਥ ਦਾ ਜੋ ਹਸ਼ਰ ਹੋਇਆ, ਉਹਦੇ ਕਰਕੇ ਤਾਂ ਅਕਾਲ ਤਖਤ ਤੋਂ ਕਹਿਣਾ ਪੈ ਰਿਹਾ ਕਿ ਇਹਨਾਂ ਨੂੰ ਨੈਤਿਕ ਕੋਈ ਅਗਵਾਈ ਕਰਨ ਦੀ ਹੁਣ ਇਹਨਾਂ ਨੂੰ ਕੋਈ ਹੈ ਹੀ ਨਹੀਂ, ਅਧਿਕਾਰ ਹੀ ਨਹੀਂ ਬਚਿਆ ਇਹਨਾਂ ਕੋਲ। ਉਹ ਕਹਿੰਦੇ ਜੀ ਸਾਡੇ ਵਰਗਾ ਬੰਦਾ ਹੀ ਵਧੀਆ ਕੋਈ। ਹੁਣ 2 ਦਸੰਬਰ ਦੇ ਫੈਸਲਿਆਂ ਦੀ ਗੱਲ ਹੈ, ਅਕਾਲ ਤਖਤ ਸਾਹਿਬ ਦੇ ਉੱਤੇ ਬਾਗੀ ਅਕਾਲੀਆਂ ਦਾ ਵਫਦ ਮਿਲ ਕੇ ਗਿਆ। ਉਹਨਾਂ ਨੇ ਕਿਹਾ ਬਈ ਜਿਹੜੇ ਬਾਦਲ ਵਾਲੇ ਅਕਾਲੀ ਦਲ ਦੇ ਨੁਮਾਇੰਦੇ ਆ, ਉਹ ਤਾਂ ਲੋਕਾਂ ਨੂੰ ਜੀ ਆਹ ਕਹਿ ਰਹੇ ਨੇ ਕਿ ਸਾਨੂੰ ਖੁੱਲੀ ਛੁੱਟੀ ਦੇਤੀ, ਪਰ ਜਥੇਦਾਰ ਰਘਵੀਰ ਸਿੰਘ ਨੇ ਇਹਨਾਂ ਨੂੰ ਇਹ ਕਿਹਾ ਕਿ ਬਿਲਕੁਲ 2 ਦਸੰਬਰ ਵਾਲੀ ਜਿਹੜੀ ਉਸ ਦਿਨ ਦੀ ਕਾਰਵਾਈ ਆ ਉਹੀ ਕੌਮ ਨੂੰ ਅਗਵਾਈ ਦੇਵੇਗੀ ਤੇ ਉਹ ਜਿਹੜਾ 7 ਮੈਂਬਰੀ ਕਮੇਟੀ ਆ ਉਹ ਹੀ ਭਰਤੀ ਕਰੇਗੀ। ਹੁਣ ਬਾਦਲ ਕਿਆਂ ਨੇ ਤਾਂ ਅਕਾਲ ਤਖਤ ਸਾਹਿਬ ਵਾਲੀ ਗੱਲ ਨੂੰ ਟਿੱਚ ਜਾਣ ਕੇ ਆਪਦਾ ਐਲਾਨਤੀ ਆ ਕਮੇਟੀ। ਤੇ ਇਸ ਬਾਰੇ ਅੱਜ ਅਜੀਤ ਅਖਬਾਰ ਦੇ ਉੱਤੇ ਛਪੀ ਖਬਰ ਅਨੁਸਾਰ ਮੀਟਿੰਗ ਦੇ ਵਿੱਚ 75% ਬਾਦਲ ਦਲ ਦੇ ਆਗੂ ਕਹਿੰਦੇ ਨੇ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ ਪੂਰੇ ਦੇ ਪੂਰੇ ਮੰਨਣੇ ਚਾਹੀਦੇ। ਇਹਨਾਂ ਵਿੱਚੋਂ ਸਰਦਾਰ ਇਕਬਾਲ ਸਿੰਘ ਝੁੰਦਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ ਤੇ ਕੁਝ ਹੋਰ ਆਗੂਆਂ ਬਾਰੇ, ਮਨਪ੍ਰੀਤ ਸਿੰਘ ਇਆਲੀ ਸਮੇਤ ਬਹੁਤ ਸਾਰੇ ਆਗੂਆਂ ਬਾਰੇ ਤਾਂ ਚਰਚਾ ਅਖਬਾਰਾਂ 'ਚ ਹੋ ਹੀ ਰਿਹਾ ਹੈ। ਅਜੀਤ ਨੇ ਵੀ ਇਹਨਾਂ ਦੇ ਨਾਂ ਲਿਖੇ ਨੇ ਕਿ ਉਹ ਚਾਹੁੰਦੇ ਨੇ ਕਿ 7 ਮੈਂਬਰੀ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਆ
ਉਹਨੂੰ ਮੰਨਣਾ ਚਾਹੀਦਾ। ਪਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਜਥੇਦਾਰ ਝੁੰਦਾ ਨੂੰ ਕਿ ਜੇ ਇਸ ਤਰ੍ਹਾਂ ਹੋਇਆ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵਾਲੀ ਮੰਨੀ ਤਾਂ ਕੀ ਉਹ ਪਾਰਟੀ ਦੀ ਮਾਨਤਾ ਨਾ ਰੱਦ ਹੋਣ ਦੀ ਗਾਰੰਟੀ ਲੈਂਦੇ ਨੇ? ਤਾਂ ਜਥੇਦਾਰ ਝੁੰਦਾ ਨੇ ਕਿਹਾ ਉਹ ਇਹ ਗਾਰੰਟੀ ਲੈਂਦੇ ਨੇ। ਜਥੇਦਾਰ ਝੁੰਦਾ ਨੇ ਇਹ ਵੀ ਕਿਹਾ ਕਿ 75% ਆਗੂ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਦੇ ਹੱਕ ਵਿੱਚ ਨੇ, ਪਰ ਇਹ ਗੱਲ ਕਹਿਣ ਦੀ ਹਿੰਮਤ ਨਹੀਂ ਕਰ। ਲੰਬੀ ਚੌੜੀ ਖਬਰ ਲੱਗੀ ਹੋਈ ਹੈ, ਜਿਹਦੇ ਤਹਿਤ ਹੁਣ 20 ਤਰੀਕ ਨੂੰ 20 ਜਨਵਰੀ ਨੂੰ ਇਹਨਾਂ ਨੇ ਮੀਟਿੰਗ ਸੱਦੀ ਆ ਬਾਦਲ ਵਾਲਿਆਂ। ਜੇਕਰ ਉਦੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਸੁਨੇਹਾ ਆ ਜਾਵੇ, ਸੰਦੇਸ਼ ਆ ਜਾਵੇ ਕਿ 7 ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇ ਤੇ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਨਾ, ਤੇ ਇਹ ਜਿਹੜਾ ਬਾਦਲ ਵਾਲਾ ਲਾਣਾ ਇਹਨੂੰ ਵਾਰਨਿੰਗ ਦੇ ਕੇ ਜਾਂ ਇਹਨੂੰ ਸੰਮਣ ਕਰਕੇ ਅਕਾਲ ਤਖਤ ਤੇ ਸੱਦ ਲਿਆ ਜਾਵੇ, ਤਾਂ ਹੋ ਸਕਦਾ ਕਿ ਵਿਚਾਰ ਹੈ ਜੀ। ਨਹੀਂ ਸਾਫ਼ ਦਿਖਦਾ ਕਿ ਅਕਾਲੀ ਦਲ ਬਾਦਲ ਉਸ ਪਾਸੇ ਨੂੰ ਤੁਰ ਰਿਹਾ ਜਿਹਦੇ ਵਿੱਚੋਂ ਬਰਬਾਦੀ, ਤਬਾਹੀ ਤੇ ਨਾ ਬਚਕਤਾ ਤੋਂ ਸਿਵਾ ਕੱਖ ਨਹੀਂ ਮਿਲਿਆ। ਇਸ ਵੇਲੇ ਉਹ ਸਾਰੇ ਜਿਹੜੇ ਕਹਿੰਦੇ ਹੁੰਦੇ ਸਾਡੀ ਕੌਮ ਨੂੰ ਕੌਮ ਪ੍ਰਸਤਾਂ ਜੀ, ਜ਼ਮੀਰ ਪ੍ਰਸਤਾਂ ਜੀ, ਅੱਜ ਉਹ ਸਾਰੇ ਲੋਕ ਆਪਣੀ ਭੂਮਿਕਾ ਨਿਭਾਉਣ ਤੋਂ ਭਗੌੜੇ ਹੋ ਰਹੇ। ਬੜੀ ਭਾਰੀ ਲੋੜ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖੜਿਆ ਜਾਵੇ, ਪਰ ਜਥੇਦਾਰ ਸਾਹਿਬ ਵੀ ਕਮਾਲ ਕਰੀ ਜਾਂਦੇ ਆ। ਜਾਂ ਤਾਂ ਉਹ ਰਣਨੀਤੀ ਦੇ ਤਹਿਤ ਬਾਦਲ ਕਿਆਂ ਨੂੰ ਫ੍ਰੀ ਹੈਂਡ ਦੇ ਰਹੇ ਨੇ ਕਿ ਹੁਣ ਤੁਸੀਂ ਦੇਖੋ ਅਕਾਲ ਤਖਤ ਸਾਹਿਬ ਨਾਲ ਟਕਰਾਅ ਵਿੱਚ ਆਉਣਾ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਕੀਨ ਮੰਨਣੀ ਹੈ। ਜਾਂ ਤਾਂ ਇਹ ਗੱਲ ਲੱਗਦੀ ਹੈ, ਜਾਂ ਫਿਰ ਕੋਈ ਹੋਰ ਗੱਲ ਆ ਵੀ ਉਹ ਕਮਜ਼ੋਰੀ ਦਿਖਾ ਰਹੇ ਨੇ। ਕੋਈ ਸਮਝ ਨਹੀਂ ਲੱਗ ਰਹੀ। ਜਦੋਂ ਉਹਨਾਂ ਦੇ ਬਿਆਨ ਹਰਪਾਲ ਆਪਣੇ ਉਹ ਜਿਹੜਾ ਦਲਜੀਤ ਸਿੰਘ ਚੀਮੇ ਵਰਗਿਆਂ ਦੇ ਰਾਹੀਂ ਸੁਣਦੇ ਆ, ਤੇ ਜਿਵੇਂ ਹਰਚਰਨ ਬੈਂਸ ਅੱਡ ਚੈਨਲ, ਹੁਣ ਤਾਂ ਕਹਿੰਦਾ ਇੱਕ ਚੈਨਲ ਤੇ ਪਹਿਲਾਂ ਤਾਂ ਬਾਬਾ ਗਰਮਾ ਗਰਮੀ ਦਿਖਾਉਂਦਾ ਰਿਹਾ, ਪਿਛਲੇ ਦਿਨੀ ਹਰੇਕ ਪੱਤਰਕਾਰ ਨੂੰ ਘੂਰਦਾ ਰਿਹਾ ਕਿ ਕਿਹੜਾ ਪੰਥ ਅਕਾਲ ਤਖਤ ਤੇ ਸਾਡਾ ਗਿਆ ਹੋਇਆ ਜੀ ਕੇਸ, ਜੋ ਸਾਨੂੰ ਕਹਿਣਗੇ ਅਸੀਂ ਮੰਨ ਲਾਂਗੇ, ਤੇ ਕਿਹੜਾ ਸਾਨੂੰ ਪੁੱਛ ਲੂਗੀ। ਤੇ ਬੜਾ ਪੱਤਰਕਾਰਾਂ ਨੂੰ ਵੀ ਕੌੜਦਾ ਰਿਹਾ। ਹੁਣ ਕਹਿੰਦਾ ਜੀ ਮੈਨੂੰ ਤਾਂ ਮੇਰੀ ਪਾਰਟੀ ਹੀ ਕਹਿੰਦੀ ਹੈ ਵੀ ਤੁਸੀਂ ਪੱਤਰਕਾਰਾਂ ਦੇ ਗਲ ਪੈਂਦੇ ਫਿਰਦੇ ਹੋ। ਤੋ ਹਰਚਰਨ ਬੈਂਸ, ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਕੁਝ ਹੋਰ ਆਗੂਆਂ ਨੇ ਜਿਸ ਤਰੀਕੇ ਦਾ ਰਵੱਈਆ ਫੜਿਆ ਹੋਇਆ, ਤੇ ਉਹ ਇਹ ਗੱਲ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਤਾਂ ਜੀ ਅਕਾਲ ਤਖਤ ਨੇ ਪਰਮਿਟ ਦੇਤਾ, ਖੁੱਲ੍ਹ ਦੇਤੀ ਕਿ ਚੱਕ ਦਿਓ ਫੱਟੇ। ਪਰ ਜਥੇਦਾਰ ਸਾਹਿਬ ਨੇ ਕੱਲ ਇਹਨਾਂ ਨੂੰ ਕਿਹਾ ਕਿ ਜਿਹੜੇ ਆ ਬਾਗੀ ਅਕਾਲੀ ਗਏ ਨੇ ਕਿ ਇਹੋ ਜਿਹੀ ਕੋਈ ਗੱਲ ਨਹੀਂ, ਜਿਹੜੀ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਕਮਾਂਡ 7 ਮੈਂਬਰੀ ਕਮੇਟੀ ਹੈ ਉਹ ਹੀ ਕੰਮ ਕਰੂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਉੱਤੇ ਕਾਫੀ ਕੁਝ ਅਜੇ ਵਾਪਰਨ ਦੇ ਆਸਾਰ ਨੇ। ਪਰ ਸੋਚੋ ਕਿ ਇਹ ਉਹੀ ਅਕਾਲੀ ਦਲ ਆ ਜਿਹੜਾ ਧਰਮ ਯੁੱਧ ਮੋਰਚਾ ਲਾਈ ਬੈਠਾ ਸੀ। ਕੀ ਇਹ ਉਹੀ ਅਕਾਲੀ ਦਲ? ਜੇ ਇਹ ਉਹੀ ਅਕਾਲੀ ਦਲ ਆ ਤਾਂ ਕਿੱਥੇ ਗਈ ਉਹ ਕੌਮ ਪ੍ਰਸਤੀ, ਕਿੱਥੇ ਗਈ ਉਹ ਪੰਥ ਪ੍ਰਸਤੀ? ਇਹ ਲੋਕ ਜਿਨ੍ਹਾਂ ਵਿੱਚ ਬਹੁਤ ਸਾਰੇ ਸੰਘਰਸ਼ ਨਾਲ ਸੰਬੰਧਿਤ ਆਗੂ ਵੀ ਨੇ, ਇਹ ਸਾਰੇ ਦੇ ਸਾਰੇ ਕਿਹੜੇ ਪਾਸੇ ਨੂੰ ਤੁਰ ਪਏ? ਅੱਜ ਇਹ ਪੰਥ ਨਾਲ, ਕੌਮ ਨਾਲ, ਅਕਾਲ ਤਖਤ ਸਾਹਿਬ ਨਾਲ, ਜਿਵੇਂ ਕਾਂਗਰਸ ਨੇ, ਇੰਦਰਾ ਨੇ ਐਮਰਜੈਂਸੀ ਤੋਂ ਲੈ ਕੇ ਬਾਅਦ ਚ ਪੰਥ ਨਾਲ ਟੱਕਰ ਲਈ, ਉਵੇਂ ਇਹ ਟੱਕਰ ਲੈ ਰਹੇ ਨੇ। ਜਿਵੇਂ ਦਿੱਲੀ ਦਰਬਾਰ ਨੇ, ਕਾਂਗਰਸ ਨੇ 1984 ਚ ਅਕਾਲ ਤਖਤ ਸਾਹਿਬ ਢਾਇਆ ਸੀ, ਇਹ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ, ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ, ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਢਹਿ ਢੇਰੀ ਕਰਨ ਲੱਗੇ ਹੋਏ। ਖੈਰ, ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਆਪਣੀ ਕੌਮ ਦੇ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਹੋ ਕੇ ਚੱਲੀਏ। ਜੇਕਰ ਓਵਰਗਰਾਊਂਡ ਤੇ ਅੰਡਰਗਰਾਊਂਡ ਧਿਰ ਵੱਲ ਦੇਖੀਏ, ਉਹਦੀ ਇੱਕ ਹਾਜ਼ਰੀ ਇੰਟਰਨੈਸ਼ਨਲ ਲੈਵਲ ਤੇ ਜਾਂ ਆਲਮੀ ਲੈਵਲ ਤੇ ਸਦਾ ਹੀ ਰਹਿੰਦੀ ਆ ਤੇ ਉਹ ਪ੍ਰਭਾਵਸ਼ਾਲੀ ਹੈ। ਮੈਨੂੰ ਬੜਾ ਵਧੀਆ ਲੱਗਿਆ ਕਿ ਆਹ ਸਾਰੇ ਰੌਲੇ ਗੋਲੇ ਵਿੱਚ ਜਿੰਨਾ ਵੀ ਹੋ ਸਕਿਆ ਖਾਲਿਸਤਾਨੀ ਸਫਾਂ ਦਾ ਚਰਚਾ ਹੋਇਆ, ਤੇ ਜਿਹੜੇ ਇਸ ਮੌਕੇ ਰਵਾਇਤੀ ਅਕਾਲੀ
ਬਾਦਲਕਿਆਂ ਦੇ ਰੂਪ ਦੇ ਵਿੱਚ ਜਾਂ ਬਾਗੀ ਅਕਾਲੀਆਂ ਦੇ ਰੂਪ ਦੇ ਵਿੱਚ ਕਾਂਗਰਸ ਤੇ ਭਾਜਪਾ ਵਰਗੇ ਬਣੇ ਫਿਰਦੇ, ਇਹਨਾਂ ਨੂੰ ਰੱਦ ਕਰਕੇ ਜੇਕਰ ਕੋਈ ਇਹੋ ਜਿਹੀ ਧਿਰ ਜਿਹੜੀ ਖਾਲਿਸਤਾਨ ਚਾਹੇ ਬੇਸ਼ੱਕ ਨਾ ਕਵੇ ਪਰ ਕੌਮ ਪ੍ਰਸਤ ਪੰਜਾਬ ਪ੍ਰਸਤ ਰਾਜਨੀਤੀ ਨੂੰ ਲੈ ਕੇ ਅੱਗੇ ਤੁਰੇ, ਜੇ ਉਹ ਉੱਭਰੇ ਅੰਡਰਸਟੈਂਡਿੰਗ ਨਾਲ, ਖਾਲਿਸਤਾਨੀ ਸਫਾ ਦੀ ਅੰਡਰਸਟੈਂਡਿੰਗ ਨਾਲ, ਤਾਂ ਉਹਨੂੰ ਵੈਲਕਮ ਕਰਨਾ ਚਾਹੀਦਾ। ਪਰ ਅਫਸੋਸ ਇਹ ਹੈ ਕਿ ਬੰਦੇ ਕਹਿੰਦੇ ਆ ਵੀ ਖਾਲਿਸਤਾਨ ਵੀ ਕਹੀ ਜਾਈਏ ਤੇ ਭਾਰਤੀ ਹਕੂਮਤ ਦੇ ਅਹੁਦੇ ਵੀ ਮਾਣੀ ਜਾਈਏ, ਇਹ ਦੋ ਗੱਲਾਂ ਨਹੀਂ ਹੁੰਦੀਆਂ। ਖਾਲਿਸਤਾਨ ਕਹਿਣ ਵਾਲਿਆਂ ਨੂੰ ਭਾਰਤੀ ਨਿਜ਼ਾਮ ਨਾਲ ਕਿਸੇ ਕਿਸਮ ਦਾ ਸੰਬੰਧ ਨਹੀਂ ਰੱਖਣਾ ਚਾਹੀਦਾ। ਆਰਾਮ ਨਾਲ ਆਪਦਾ ਚੁੱਪ ਕਰਕੇ ਭਾਰਤੀ ਨਿਜ਼ਾਮ ਦੇ ਵਿੱਚ ਅਹੁਦੇ ਬਣੋ, ਕੌਮ ਪ੍ਰਸਤ ਬਣੋ, ਪੰਜਾਬ ਪ੍ਰਸਤ ਬਣੋ, ਪਰ ਖਾਲਿਸਤਾਨ ਨਾ ਕੋ ਕੋਈ ਚੱਕਰ ਨਹੀਂ। ਪਰ ਜਿਹਨੇ ਖਾਲਿਸਤਾਨ ਕਹਿਣਾ, ਇਹ ਨਾ ਹੋਵੇ ਕਿ ਅੱਜ ਤੋਂ ਬਾਅਦ ਇਤਿਹਾਸ ਵਿੱਚ ਇਹ ਲਿਖਿਆ ਜਾ ਰਿਹਾ ਹੋਵੇ ਕਿ ਵਿੱਚ ਹੀ ਖਾਲਿਸਤਾਨ ਜਿੰਦਾਬਾਦ, ਵਿੱਚ ਹੀ ਭਾਰਤੀ ਸਿਧਾਂਤੀਆਂ ਸੌਹਾਂ ਖਾਈ ਜਾਂਦੇ ਸੀ। ਮੈਨੂੰ ਯਾਦ ਹੈ ਇੱਕ ਜਿਹੜਾ ਸਲੋਗਨ, ਇੱਕ ਜਿਹੜੀ ਅਕਾਲ ਤਖਤ ਢੱਠੇ ਹੋਏ ਦੀ ਫੋਟੋ ਸੀ, ਬਹੁਤ ਚਿਰ ਪਹਿਲਾਂ ਮੇਰੇ ਉਹ ਦਿਲ ਦਿਮਾਗ 'ਚ ਫਸੀ ਹੋਈ ਹੈ। ਉਹਦੇ ਉੱਤੇ ਲਿਖਿਆ ਹੋਇਆ ਸੀ 6 ਜੂਨ 1984, ਜਦੋਂ ਸਿੱਖ ਕੌਮ ਦਾ ਭਾਰਤ ਨਾਲੋਂ ਰਿਸ਼ਤਾ ਸਦਾ ਸਦਾ ਲਈ ਟੁੱਟ ਗਿਆ। ਇਹਦੇ ਵਿੱਚੋਂ ਖਾਲਿਸਤਾਨ ਨਿਕਲਦਾ, ਤੇ ਜਦੋਂ ਭਾਈ ਆਪਣਾ ਉਹਦੇ ਨਾਲ ਰਿਸ਼ਤਾ ਟੁੱਟ ਗਿਆ, ਫਿਰ ਆਪਾਂ ਉਸੇ ਸਿਸਟਮ ਦੇ ਅੰਦਰ ਖਾਲਿਸਤਾਨ ਦੇ ਨਾਅਰੇ ਮਾਰ ਕੇ, ਖਾਲਿਸਤਾਨ ਦੇ ਝੰਡੇ ਚੱਕ ਕੇ ਹਿੰਦੁਸਤਾਨ ਜਿੰਦਾਬਾਦ ਕਹਿਣ ਵਾਲੀਆਂ ਗੱਲਾਂ ਕਿਵੇਂ ਕਰ ਸਕਦੇ? ਸੋ ਇਸ ਤਰੀਕੇ ਤੋਂ ਵਧੀਆ ਦੂਜਾ ਤਰੀਕਾ ਵਾ ਕਿ ਪੰਜਾਬ ਪ੍ਰਸਤ, ਪੰਥ ਪ੍ਰਸਤ ਰਾਜਨੀਤੀ ਕਰ ਲੋ, ਖਾਲਿਸਤਾਨ ਨਾ ਕਰੋ। ਹੁਣ ਇਸ ਤਰੀਕੇ ਨਾਲ ਸਾਨੂੰ ਇੱਕ ਲੰਮੀ ਜਿਹੜੀ ਹੈਗੀ ਆ ਖੁੱਲੀ ਦੌੜ ਭੱਜਣ ਦਾ ਮੌਕਾ ਮਿਲ ਜੂ, ਕਿਉਂਕਿ ਜਿਹੜੇ ਸਾਡੇ ਆਗੂ ਪੰਜਾਬ ਵਿੱਚ ਪੰਜਾਬ ਪੱਖੀ, ਪੰਥ ਪੱਖੀ ਰਾਜਨੀਤੀ ਕਰਨਗੇ, ਉਹਨਾਂ ਦੀ ਹਮਾਇਤ ਕਰਨਾ ਖਾਲਿਸਤਾਨੀ ਸਫਾ ਨੂੰ ਔਖਾ ਨਹੀਂ ਲੱਗੇਗਾ, ਸੌਖਾ ਲੱਗੇ। ਸੋ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਆ ਕਿ ਸਾਡੀ ਕੌਮ ਨੂੰ ਆਜ਼ਾਦੀ ਬਖਸ਼ੇ, ਖਾਲਿਸਤਾਨ ਬਖਸ਼ੇ, ਤਾਂ ਕਿ ਸਾਡੀ ਕੌਮ ਦਾ ਭਵਿੱਖ ਜਿਹੜਾ ਉਹ ਸੁਰੱਖਿਅਤ ਹੋ ਸਕੇ। ਇੱਥੇ ਸਮਾਪਤੀ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।